ਦਾ ਘਾਟਾ ਸਾਲਾਨਾ ਤੌਰ ਤੇ ਇਸ ਕਰਕੇ ਪੈਂਦਾ ਕਿਉਂਕਿ ਟਰੱਕ ਜਿਹੜੇ ਆ ਉਹ ਉੱਥੇ ਰਹਿੰਦੇ ਆ, ਲੋਡਿੰਗ ਅਨਲੋਡਿੰਗ ਦੇ ਵਿੱਚ, ਡਿਟੈਂਸ਼ਨ ਦੇ ਵਿੱਚ ਬੈਠੇ ਹੁੰਦੇ ਆ। ਸੋ ਇਹਦੇ ਉੱਤੇ ਕਾਫੀ ਜਿਹੜਾ ਹੁਣ ਇਹ ਸੀਗਾ ਕਿ ਜਿਹੜੀ ਬਾਈਡਨ ਪ੍ਰਸ਼ਾਸਨ ਹੈਗਾ ਉਹ ਇਹ ਗੱਲ ਕਰ ਰਿਹਾ ਹੈਗਾ, ਉਹਨਾਂ ਦਾ ਜਿਹੜਾ ਮਤਲਬ ਕਿ ਗੱਲ ਕਰਨ ਦਾ ਤਰੀਕਾ ਜਾਂ ਉਹਨਾਂ ਦਾ ਜਿਹੜਾ ਡਿਟੈਂਸ਼ਨ ਟਾਈਮ ਦਾ ਜਿਹੜਾ ਇੰਕਲੂਡ ਸੀਗਾ ਮੂਵਿੰਗ ਫਾਰਵਰਡ ਐਕਟ ਦੇ ਵਿੱਚ, ਜਿਹੜਾ ਟਰਾਂਸਪੋਰਟੇਸ਼ਨ ਰੀਆਥੋਰਾਈਜੇਸ਼ਨ ਬਿੱਲ ਸੀਗਾ, ਠੀਕ ਹੈ ਨਾ, ਉਹ ਲਾਸਟ ਸਮਰ US ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਵਿੱਚ ਜਿਹੜਾ ਆ ਉਹ ਪਾਸ ਹੋ ਗਿਆ ਸੀ, ਪਰ ਜਿਹੜੀ ਸੈਨੇਟ ਆ ਉਹਦੇ ਵਿੱਚ ਉਹ ਰਿਪਬਲਿਕਨ ਕੰਟਰੋਲ ਸੈਨੇਟ ਸੀ, ਉਹਦੇ ਵਿੱਚ ਉਹ ਫੇਲ ਹੋ ਗਿਆ ਸੀਗਾ। ਸੋ ਹੁਣ ਕਿਉਂਕਿ ਦੋਨੋਂ ਹਾਊਸਿਸ ਦਾ ਕੰਟਰੋਲ ਹੈਗਾ ਆ ਆਪਣੇ ਡੈਮੋਕ੍ਰੈਟਸ ਕੋਲ, ਸੋ ਇਹਦੀ ਆਸ ਹੈਗੀ ਆ ਕਿ ਇਸ ਰੂਲ ਨੂੰ ਜਿਹੜਾ ਆ ਉਹ ਵਾਪਸ ਲਿਆਂਦਾ ਜਾਊਗਾ ਜਾਂ ਉਹਨੂੰ ਕੁਛ ਨਾ ਕੁਛ ਉਹਦੇ ਚੇਂਜਸ ਜਿਹੜੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਕਿਉਂਕਿ ਜਿਹੜੀ ਬਾਈਡਨ ਪ੍ਰਸ਼ਾਸਨ ਹੈਗਾ ਜਾਂ ਡੈਮੋਕ੍ਰੇਟਸ ਹੈਗੇ ਆ ਉਹ ਚਾਹੁੰਦੇ ਆ ਕਿ ਇਹ ਚੀਜ਼ ਜਿਹੜੀ ਆ ਇਹ ਰੈਗੂਲੇਟ ਕੀਤੀ ਜਾਵੇ, ਪਰ ਇਹਦੇ ਅਗੇਂਸਟ ਇਹਦੇ ਦੂਜੀ ਸਾਈਡ ਤੇ ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ ਜਾਂ ਜਿਹੜੀ ਵੇਅਰ ਹਾਊਸ ਟਰੱਕਿੰਗ ਐਸੋਸੀਏਸ਼ਨ ਹੈਗੀ ਆ ਉਹ ਸਾਰੀਆਂ ਇਹ ਕਹਿ ਰਹੀਆਂ ਕਿ ਇਹ ਇੱਕ ਪ੍ਰਾਈਵੇਟ ਮਸਲਾ ਹੈਗਾ, ਇੱਕ ਜਿਹੜਾ ਕਾਂਟਰੈਕਟ ਜਦੋਂ ਇੱਕ ਸ਼ਿਪਰ ਦੇ ਵਿੱਚ ਹੁੰਦਾ, ਇੱਕ ਕੈਰੀਅਰ ਦੇ ਵਿੱਚ ਕਾਂਟਰੈਕਟ ਹੁੰਦਾ ਤੇ ਉਦੋਂ ਇਹ ਗੱਲ ਜਿਹੜੀ ਆ ਇਹ ਕੀਤੀ ਜਾਣੀ ਚਾਹੀਦੀ ਆ, ਉਹਨਾਂ ਦੇ ਦਰਮਿਆਨ ਇਹ ਚੀਜ਼ ਜਿਹੜੀ ਆ ਫੈਸਲਾ ਹੋਣਾ ਚਾਹੀਦਾ, ਨਾ ਕਿ ਗਵਰਨਮੈਂਟ ਨੂੰ ਇਹਦੇ ਵਿੱਚ ਵੜਨਾ ਚਾਹੀਦਾ। ਜਿੱਥੇ ਕਿ ਦੂਜੇ ਬੰਨੇ ਓਇਡਾ ਜਿਹੜੀ ਆ ਓਨਰ ਆਪਰੇਟਰ ਟਰੱਕਿੰਗ ਐਸੋਸੀਏਸ਼ਨ ਵਾਲੇ ਹੈਗੇ ਆ, ਉਹਨਾਂ ਦੇ ਵਿਚਾਰ ਪੱਖੋਂ ਇਹ ਹੈਗਾ ਕਿ ਇਹ ਇੱਕ ਰੇਟ ਸੈੱਟ ਕੀਤਾ ਜਾਣਾ ਚਾਹੀਦਾ ਕਿ ਆਵਰਲੀ ਰੇਟ ਹੋਣਾ ਚਾਹੀਦਾ ਜਾਂ ਕੁਛ ਨਾ ਕੁਛ ਇੱਦਾਂ ਦਾ ਸੈੱਟ ਕੀਤਾ ਹੋਣਾ ਚਾਹੀਦਾ ਜਿਹੜਾ ਕਿ ਮਿਨੀਮਮ ਡਰਾਈਵਰ ਨੂੰ ਪੇ ਹੋਵੇ, ਕਿਉਂਕਿ ਜਦੋਂ 24 ਘੰਟੇ ਗਿਣੇ ਜਾਂਦੇ ਆ, ਜਦੋਂ ਉਹਦੇ ਮੀਲ ਗਿਣੇ ਜਾਂਦੇ ਆ, ਕਿਉਂਕਿ ਡਰਾਈਵਰ ਨੂੰ ਬਾਏ ਮਾਈਲ ਮਿਲਦਾ, ਜਦੋਂ ਮੀਲ ਗਿਣੇ ਜਾਂਦੇ ਆ, ਜਦੋਂ ਉਹਦਾ ਵੇਟਿੰਗ ਟਾਈਮ ਗਿਣਿਆ ਜਾਂਦਾ ਤੇ ਅਲਟੀਮੇਟਲੀ ਉਹ ਡਰਾਈਵਰ ਜਿਹੜਾ ਆ ਉਹ ਮਿਨੀਮਮ ਵੇਜ ਦੇ ਲਾਗੇ ਛਾਗੇ ਜਾਂ ਉਸ ਤੋਂ ਥੱਲੇ ਬਣਾਉਂਦਾ ਆ। ਸੋ ਇਹ ਚੀਜ਼ਾਂ ਕਾਫੀ ਕੰਸੀਡਰ ਕਰਨ ਵਾਲੀਆਂ ਹੈਗੀਆਂ। ਸੋ ਕਾਫੀ ਚੀਜ਼ਾਂ ਜਿਹੜੀਆਂ ਇਹਨਾਂ ਦੇ ਉੱਤੇ ਧਿਆਨ ਦੇ ਕੇ ਸ਼ਾਇਦ ਹੋ ਸਕਦਾ ਕਿ ਇਹ ਜਿਹੜਾ ਮਸਲਾ ਆ ਇਹ ਦੁਬਾਰਾ ਫਿਰ ਉੱਠੇ। ਜੀ, ਸਰਕਾਰਾਂ ਪਹਿਲਾਂ ਵੀ ਰੈਗੂਲੇਟ ਕਰਨ ਤੋਂ ਕੋਈ ਇੰਡਸਟਰੀਆਂ ਨੂੰ ਪਿੱਛੇ ਨਹੀਂ ਹਟੀ, ਤੇ ਕੀ ਇੱਦਾਂ ਇਹਨਾਂ ਐਸੋਸੀਏਸ਼ਨਾਂ ਦੇ ਕਹਿਣ ਦੇ ਉੱਤੇ ਇਹ ਟਲ ਸਕਦੀ ਆ? ਇਹ ਦੇਖੋ ਜਿਹੜੀਆਂ ਐਸੋਸੀਏਸ਼ਨ ਹੈਗੀਆਂ ਉਦੋਂ ਟੋਟਲ ਜਿਹੜਾ ਡਿਟੈਂਸ਼ਨ ਦੇ ਉੱਤੇ ਆ, ਜਦੋਂ ਆਪਾਂ ਵੀ ਬਹੁਤ ਜ਼ਿਆਦਾ ਇੱਥੇ ਜ਼ੋਰ ਪਾਇਆ ਸੀਗਾ ਕਿ ਕਾਮੈਂਟ ਪੀਰੀਅਡ ਦੇ ਉੱਤੇ, ਤੇ ਅਬਾਊਟ 600 ਕਾਮੈਂਟ ਆਏ ਸੀਗੇ ਜਿਹਦੇ ਵਿੱਚ ਕਿ ਇਹ ਪੱਖ ਜਿਹੜੇ ਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਓਇਡਾ ਨੇ ਆਪਣੇ ਪੱਖ ਰੱਖੇ ਸੀਗੇ। ਸੋ ਇਹ ਜਿਹੜੇ ਕਾਮੈਂਟਸ ਹੈਗੇ ਆ, ਕਿਉਂਕਿ ਜਨਰਲ ਪਬਲਿਕ ਕੋਲੋਂ ਜ਼ਿਆਦਾ ਕਾਮੈਂਟ ਆਉਣਾ ਚਾਹੀਦਾ, ਜਨਰਲ ਪਬਲਿਕ ਦੀ ਸੇ ਹੈਗੀ ਜ਼ਿਆਦਾ, ਐਸੋਸੀਏਸ਼ਨ ਦੀ ਸੇ ਹੈਗੀ ਆ, ਠੀਕ ਹੈ, ਐਸੋਸੀਏਸ਼ਨ ਦੀ ਗੱਲ ਸੁਣੀ ਜਾਂਦੀ ਹੈ ਕਿਉਂਕਿ ਐਸੋਸੀਏਸ਼ਨ ਦੇ ਪਿੱਛੇ ਜਿਹੜਾ ਆ ਕਾਫੀ ਮਾਤਰਾ ਦੇ ਵਿੱਚ ਜੇ ਲੋਕੀ ਹੋਣ ਤੇ ਉਹਦੀ ਗੱਲ ਸੁਣੀ ਜਾਂਦੀ ਹੈ, ਪਰ ਜਿਹੜੀ ਆਮ ਪਬਲਿਕ ਹੈਗੀ ਉਹਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਡਿਟੈਂਸ਼ਨ ਟਾਈਮ ਦੇ ਜਿਹੜਾ ਸੀਗੀ ਆਪਣੀ ਕਾਮੈਂਟ ਪੀਰੀਅਡ ਸੀਗਾ, ਬਹੁਤ ਥੋੜੇ ਕਾਮੈਂਟਸ ਜਿਹੜੇ ਆ ਇਸ ਮਸਲੇ 'ਚ ਆਏ ਸੀ, ਜਦਕਿ ਸਾਨੂੰ ਹਰ ਇੱਕ ਬੰਦੇ ਨੂੰ ਡਿਟੈਂਸ਼ਨ ਟਾਈਮ ਦਾ ਇਸ਼ੂ ਹੈਗਾ, ਹਰ ਇੱਕ ਟਰੱਕਿੰਗ ਕੰਪਨੀ, ਹਰ ਇੱਕ ਓਨਰ ਆਪਰੇਟਰ, ਹਰ ਇੱਕ ਡਰਾਈਵਰ ਜਿਹੜਾ ਆ ਉਹ ਇਸ ਪਰੇਸ਼ਾਨੀ ਦੇ ਵਿੱਚੋਂ ਲੰਘਦਾ, ਡਿਟੈਂਸ਼ਨ ਟਾਈਮ ਦੀ ਪਰੇਸ਼ਾਨੀ ਦੇ ਵਿੱਚੋਂ, ਜਿੱਥੇ ਕਿ ਘੰਟਿਆਂ ਬੱਧੀ ਲੋਕਾਂ ਨੂੰ ਬਿਠਾ ਰੱਖਿਆ ਜਾਂਦਾ। ਔਰ ਅੱਜ ਕੱਲ੍ਹ ਤਾਂ ਜਿਹੜੇ ਲੇਟਲੀ ਕੇਸ ਆਪਾਂ ਰਾਜ ਕਰਨ ਪਿਛਲੇ 2-3 ਮਹੀਨਿਆਂ ਦੇ ਵਿੱਚ ਦੇਖ ਰਹੇ ਹਾਂ, ਉਹਦੇ 'ਚ ਤਾਂ ਕਈ ਵਾਰੀ ਜਿਹੜੇ ਟਰੱਕ ਹੈਗੇ ਆ ਉਹ ਵੀਕ ਦੇ ਉੱਤੇ ਹੋਲਡ ਕੀਤੇ ਜਾਂਦੇ ਆ ਕਿ ਸਾਡੇ ਕੋਲ ਜਗ੍ਹਾ ਹੈ ਨਹੀਂ ਰੱਖਣ ਦੀ, ਜਾਂ ਸਾਡੇ ਕੋਲ ਆਹ ਨਹੀਂ, ਸਾਡੇ ਕੋਲ ਉਹ ਨਹੀਂ। ਸੋ ਡਿਟੈਂਸ਼ਨ ਟਾਈਮ ਜਿਹੜਾ ਬੜਾ ਇੰਪੋਰਟੈਂਟ ਹੈਗਾ ਟਰੱਕਿੰਗ ਇੰਡਸਟਰੀ ਵਿੱਚ, ਪਰ ਅਨਫੋਰਚੂਨੇਟਲੀ ਕਮਿਊਨਿਟੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਉਹਨਾਂ ਨੇ ਰਿਸਪੌਂਡ ਵੈਲ ਨਹੀਂ ਕੀਤਾ। ਸੋ ਜਦੋਂ ਪਬਲਿਕ ਰਿਸਪੌਂਡ ਵੈਲ ਨਹੀਂ ਕਰਦੀ ਫਿਰ ਚੀਜ਼ਾਂ ਐਸੋਸੀਏਸ਼ਨ ਤੇ ਗੌਰਮੈਂਟ ਤੇ ਚਲੀਆਂ ਜਾਂਦੀਆਂ। ਸੋ ਇਸ ਕਰਕੇ ਯੈਸ, ਐਸੋਸੀਏਸ਼ਨ ਦਾ ਜਿਹੜਾ ਕਾਫੀ ਹੱਥ ਹੁੰਦਾ ਆ, ਪਰ ਜਿਹੜੀ ਜਨਰਲ ਪਬਲਿਕ ਦੇ ਕਮੈਂਟਸ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਜੀ ਬਿਲਕੁਲ, ਅਤੇ ਜ਼ਰੂਰ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਇਸ ਦੇ ਉੱਤੇ ਸਾਂਝੇ ਕਰ ਸਕਦੇ ਹੋ ਵੀ ਪ੍ਰਸ਼ਾਸਨ ਅਤੇ ਜਿਹੜੀਆਂ ਇਸ ਟਾਈਮ ਇਹਨਾਂ ਦੇ ਵਿੱਚ ਜੋ ਚੱਲ ਰਿਹਾ ਆ ਤੁਹਾਡੇ ਕੀ ਵਿਚਾਰ ਹੈਗੇ ਨੇ। ਵੈਸੇ ਤਾਂ ਬਹੁਤੇ ਤਾਂ ਹੈਗੇ ਨੇ, ਪਰ ਜ਼ਰੂਰ ਡੈਫੀਨੇਟਲੀ ਸਮੇਂ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਚੇਂਜ ਹੁੰਦੀਆਂ ਜਾਂਦੀਆਂ, ਕੀ ਤੁਹਾਡੇ ਕੋਲ ਮੌਕੇ ਨੇ, ਕੀ ਜਿਹੜਾ ਉਹ ਕੀਤਾ ਜਾ ਸਕਦਾ, ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਅਤੇ ਨਾਲ ਦੇ ਨਾਲ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਬਾਰੇ
ਸਵਾਲ ਹੈਗਾ ਆ ਤੇ ਉਹ ਵੀ ਤੁਸੀਂ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਫਿਰ ਇੱਦਾਂ ਹੁੰਦਾ ਵੀ ਬਿਲਕੁਲ ਤੁਸੀਂ ਅਖੀਰਲੇ ਮਿੰਟਾਂ ਦੇ ਵਿੱਚ ਕਾਲ ਕਰਦੇ ਹੋ ਤੇ ਫਿਰ ਉਦੋਂ ਸਮਾਂ ਜਿਹੜਾ ਉਹ ਸਮਾਪਤ ਹੋ ਜਾਂਦਾ। ਸੋ ਰਾਈਟ ਨਾਓ ਫੋਨ ਲਾਈਨਸ ਜਿਹੜੀਆਂ ਉਹ ਓਪਨ ਨੇ, ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਨੇ ਜਿਹੜੇ ਸਾਊਥ ਬੈਂਡ ਇੰਡੀਆਨਾ ਦੇ ਮੇਅਰ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਵੀ ਸੀਗੇ, ਪੀਟ ਬੁਟਿਜੇਜ, ਉਹਨਾਂ ਨੂੰ ਇਨਫਰਾਸਟ੍ਰਕਚਰ ਦਾ ਮੈਨੂੰ ਲੱਗਦਾ ਮੇਨ ਬੰਦਾ ਜਿਹੜਾ ਉਹ ਬਣਾ ਕੇ ਰੱਖਣਾ ਆ। DOT ਦੇ ਜਿਹੜੇ ਸਕੱਤਰ ਵੀ ਸ਼ਾਇਦ ਕਹਿੰਦੇ ਆ ਵੀ ਉਹਨਾਂ ਨੂੰ ਉਹ ਬਣਾਇਆ ਜਾ ਸਕਦਾ ਆ। ਸੋ ਉਹਨਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਆਖਿਆ ਸੀ ਵੀ ਆਪਾਂ ਜਿਹੜਾ ਇਨਫਰਾਸਟ੍ਰਕਚਰ ਵੀਕ ਦੀਆਂ ਗੱਲਾਂ ਟਰੰਪ ਪ੍ਰਸ਼ਾਸਨ ਕਰਦਾ ਰਿਹਾ, ਅਸੀਂ 4 ਸਾਲ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣਾ ਆ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਹੁਣ ਕਲਾਈਮੇਟ ਚੇਂਜ ਨੂੰ ਲੈ ਕੇ ਕੁਛ ਨਵੀਆਂ ਇੰਡਸਟਰੀ ਜਿਹੜੀਆਂ ਆ ਉਹ ਲਾਉਣ ਦੀ ਜਿਹੜੀ ਗੱਲ ਕਰ ਰਹੀ ਹੈ, ਖਾਸ ਕਰਕੇ ਜਿਹੜੀ ਗ੍ਰੀਨ ਜਿਹੜੀ ਐਨਰਜੀ ਆ ਉਸ ਪਾਸੇ ਵੱਲ ਨੂੰ। ਸੋ ਪੀਟ ਬੁਟਿਜੇਜ ਦਾ ਕਿੱਦਾਂ ਦਾ ਜਿਹੜਾ ਰੋਲ ਜਿਹੜਾ ਉਹ ਰਹਿਣ ਵਾਲਾ ਹੈਗਾ ਆ ਜੇ ਉਹ ਟਰਾਂਸਪੋਰਟ ਸਕੱਤਰ ਦੇ ਲਈ ਕਨਫਰਮ ਹੋ ਜਾਂਦੇ ਆ? ਬਿਲਕੁਲ ਜੀ, ਇਹਦੇ ਵਿੱਚ ਜਿਹੜਾ ਦੇਖੋ ਹੁਣ ਕਿਉਂਕਿ ਜੇ ਆਪਾਂ ਉਹਨਾਂ ਦੇ ਓਵਰਆਲ ਦਾ ਦੇਖੀਏ, ਡੈਮੋਕ੍ਰੇਟ ਓਵਰਆਲ ਦਾ ਦੇਖੀਏ, ਕਿਉਂਕਿ ਕੈਲੀਫੋਰਨੀਆ ਵਿੱਚ ਡੈਮੋਕ੍ਰੈਟਿਕ ਗਵਰਨਮੈਂਟ ਹੈਗੀ ਆ ਔਰ ਆਪਾਂ ਇੱਥੇ ਭਲੀ ਭਾਂਤੀ ਜਾਣਦੇ ਹਾਂ ਕਿ ਆਪਾਂ ਨੂੰ ਇਨਵਾਇਰਮੈਂਟ ਜਿਹੜਾ ਇਸ਼ੂਜ਼ ਹੈਗੇ ਆ ਉਹਦੇ ਉੱਤੇ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਚੇਂਜ ਹੋਈ ਆ ਪਿਛਲੇ 15 ਸਾਲਾਂ ਦੇ ਵਿੱਚ। ਟਰੱਕਿੰਗ ਇੰਡਸਟਰੀ ਦਾ ਬਹੁਤ ਜ਼ਿਆਦਾ ਅਸਰ ਪਿਆ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਡੈਫੀਨੇਟਲੀ ਜਿਹੜੀ ਕਲਾਈਮੇਟ ਚੇਂਜ ਹੈਗੀ ਆ ਉਹ ਬਾਈਡਨ ਪ੍ਰਸ਼ਾਸਨ ਦੀ ਬਹੁਤ ਉੱਤੇ ਕੜੀ ਨਜ਼ਰ ਹੈਗੀ ਆ, ਬਹੁਤ ਉਹ ਧਿਆਨ ਦੇ ਨਾਲ ਉੱਤੇ ਦੇਖ ਰਹੇ ਔਰ ਕਈ ਫੈਸਲੇ ਜਿਹੜੇ ਉਹਨਾਂ ਨੇ ਰਾਈਟ ਵੇ ਆਉਂਦੇ ਆ, ਜਿਹੜੇ ਐਗਜ਼ੀਕਿਊਟਿਵ ਆਰਡਰਸ ਕੀਤੇ ਹੈਗੇ ਆ ਜਿਹਦੇ ਵਿੱਚ ਕਿ ਕਈ ਚੀਜ਼ਾਂ ਜਿਹੜੀਆਂ ਉਹ ਕਲਾਈਮੇਟ ਚੇਂਜ ਦੇ ਨਾਲ ਜੁੜੀਆਂ ਹੋਈਆਂ ਔਰ ਮੇਰੇ ਖਿਆਲ ਦੇ ਵਿੱਚ ਕਾਫੀ ਜਿਹੜਾ ਅਸਰ ਆ ਉਹ ਰਹੇਗਾ ਆਪਣੇ ਜਿਹੜੇ DOT ਦੇ ਸੈਕਟਰੀ ਹੈਗੇ ਆ ਉਹਨਾਂ ਦਾ, ਪੀਟ ਹੋਣਾ ਦਾ, ਕਿ ਜਿਹੜਾ ਟਰੱਕਿੰਗ, ਕਿਉਂਕਿ ਜੋ ਜ਼ੋਰ ਹੈਗਾ ਟਰੱਕਿੰਗ ਨੂੰ ਵੀ ਜਿਹੜਾ ਕਿ ਪੋਲਿਊਸ਼ਨ ਆ ਜਾਂ ਇਹ ਆ ਇਨਵਾਇਰਮੈਂਟ ਚੇਂਜ ਆ ਇਹਦੇ ਉੱਤੇ ਕਾਫੀ ਜਿਹੜਾ ਡੀਟੇਲ ਦੇ ਵਿੱਚ ਗੱਲ ਹੋਣ ਦੀ ਆਸ ਹੈਗੀ ਆ ਕਿ। ਤੇ ਦੂਸਰਾ ਜਿਹੜਾ ਹੈਗਾ ਰਾਜਕਰਨ ਕਿ ਜਿਹੜੇ ਆਪਣੇ DOT ਸੈਕਟਰੀ ਹੈਗੇ ਆ ਉਹਨਾਂ ਵੱਲੋਂ ਵੀ ਤੇ ਵਾਸ਼ਿੰਗਟਨ ਸਟੇਟ ਦੇ ਮਰੀਆ ਕੈਂਟਵੈਲ ਹੈਗੇ ਆ, ਉਹਨਾਂ ਨੇ ਪ੍ਰਪੋਜ਼ਲ ਇੱਕ ਦਿੱਤਾ ਹੈਗਾ ਕਿ ਜਿਹੜੇ ਕ੍ਰਿਟੀਕਲ ਟਰਾਂਸਪੋਰਟੇਸ਼ਨ ਵਰਕਰ ਹੈਗੇ ਆ, ਜਿਹੜੇ ਫੂਡ ਹੌਲਰ ਹੈਗੇ ਆ, ਇਹਨਾਂ ਨੂੰ ਵੈਕਸੀਨ ਜਿਹੜੀ ਆ ਪ੍ਰਾਇਰਟੀ ਬੇਸਿਸ ਤੇ ਲੱਗਣੀ ਚਾਹੀਦੀ ਆ। ਸੋ ਇਹ ਵੀ ਇੱਕ ਜਿਹੜਾ ਤਾਜ਼ਾ ਜਿਹੜੀ ਗੱਲ ਹੈਗੀ ਆ, ਜਿਹੜੀ US ਸੈਨੇਟਰ ਹੈਗੇ ਮਰੀਆ ਕਾਲਡਵੈਲ ਡੈਮੋਕ੍ਰੇਟ ਵਾਸ਼ਿੰਗਟਨ ਤੋਂ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਪੁਸ਼ ਕੀਤਾ ਹੈਗਾ ਕਿ ਜਿਹੜੇ ਆਪਣੇ ਫੂਡ ਪ੍ਰੋਡਕਟ ਹੌਲਰਸ ਹੈਗੇ ਆ ਉਹਨਾਂ ਨੂੰ ਜਿਹੜੀ ਵੈਕਸੀਨ ਆ ਉਹ ਪ੍ਰਾਇਰਟਾਈਜ਼ ਕੀਤੀ ਜਾਵੇ ਉਹਨਾਂ ਲਈ। ਜੀ ਆਈ ਥਿੰਕ ਇਹ ਤਾਂ ਬਿਲਕੁਲ ਅਹਿਮ ਚੀਜ਼ ਆ, ਕਿਉਂਕਿ ਸਭ ਤੋਂ ਜ਼ਿਆਦਾ ਕਿਹੜਾ ਇੰਟਰ ਸਟੇਟ ਟਰੈਵਲ ਜਿਹੜੇ ਆ ਟਰੱਕਰਸ ਆ, ਡਰਾਈਵਰਸ ਆ, ਉਹਨਾਂ ਦਾ ਜਿਹੜਾ ਹੁੰਦਾ ਹੈ ਤੇ ਇਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਤੇ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਉਹ ਕਰਨਾ ਚਾਹੀਦਾ ਸੀਗਾ। ਅਕਸਰ ਹੀ ਆਪਾਂ ਦੇਖਦੇ ਹਾਂ ਵੀ ਇਸ ਕਮਿਊਨਿਟੀ ਨੂੰ, ਖਾਸ ਕਰਕੇ ਜਿਹੜੀ ਡਰਾਈਵਿੰਗ ਕਮਿਊਨਿਟੀ ਆ, ਉਹਨਾਂ ਨੂੰ ਬਿਲਕੁਲ ਐਂ ਪਿੱਛੇ ਜਿਹੜਾ ਉਹ ਕਰ ਦਿੱਤਾ ਜਾਂਦਾ ਜਦੋਂ ਵੀ ਕੋਈ ਵੀ ਕੰਮ ਜਿਹੜਾ ਹੁੰਦਾ ਹੈ। ਜਦ ਕਿ ਫਿਰ ਆਪਾਂ ਡਰਾਈਵਰ ਐਪਰੀਸੀਏਸ਼ਨ ਵੀਕ ਵੀ ਚਲਾਉਂਦੇ ਹਾਂ ਜੀ, ਇਹਨਾਂ ਨੂੰ ਸ਼ਾਬਾਸ਼ੀ ਦਿਓ, ਇਹ ਕਰੋ, ਤੇ ਜਦੋਂ ਮੌਕਾ ਹੁੰਦਾ ਹੈ ਉਦੋਂ ਕਿਤੇ ਨਾ ਕਿਤੇ ਸਰਕਾਰਾਂ ਵੀ ਤੇ ਸਾਰੇ ਜਾਣੇ ਉਹ ਪਿੱਛੇ ਹੱਥ ਜਿਹੜੇ ਉਹ ਖਿੱਚ ਲੈਂਦੇ ਆ। ਸੋ ਅਸੀਂ ਤਾਂ ਧੰਨਵਾਦ ਕਰਦੇ ਹਾਂ, ਬੈਕਬੋਨ ਹੈਗੀ ਹੈ ਕਿਸੇ ਵੀ ਰਾਈਟ ਨੂੰ ਕਹਿ ਸਕਦੇ ਵੀ ਇਕੋਨਮੀ ਦੀ ਬੈਕਬੋਨ ਆ, ਕਿਉਂਕਿ ਜਿਹੜਾ ਵੀ ਸਮਾਨ ਆਉਣਾ ਜਾਣਾ ਹੈ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਉਹ ਇਹਨਾਂ ਦੀ ਹੀ ਪਿੱਠ ਦੇ ਉੱਤੇ ਜਿਹੜਾ ਹੋ ਜਾਂਦਾ ਆ। ਸੋ ਇੱਕ ਜਿਹੜਾ ਹੋਰ ਮਸਲਾ ਆਪਾਂ ਪਿਛਲੀ ਵਾਰੀ ਵੀ ਆਈ ਥਿੰਕ ਡਿਸਕਸ ਕੀਤਾ ਸੀ ਰਮਨ ਜੀ, ਡਿਪਾਰਟਮੈਂਟ ਆਫ ਲੇਬਰ ਨੇ ਵੀ ਜਿਹੜੀ ਇਹ ਚਰਚਾ ਕੀਤੀ ਸੀ, ਟਰੰਪ ਐਡਮਿਨਿਸਟ੍ਰੇਸ਼ਨ ਨੇ ਵੀ ਡਰਾਈਵਰ ਕਲਾਸੀਫਿਕੇਸ਼ਨ ਇਸ਼ੂਜ਼ ਦੇ ਉੱਤੇ ਚਿੱਠੀ ਜਾਰੀ ਕੀਤੀ ਸੀਗੀ। ਸੋ ਹੁਣ ਕਹਿੰਦੇ ਡਿਪਾਰਟਮੈਂਟ ਆਫ ਲੇਬਰ ਉਹ ਚਿੱਠੀ ਨੂੰ ਵਾਪਸ ਜਿਹੜਾ ਉਹ ਲੈ ਰਿਹਾ ਹੈਗਾ ਆ। ਸੋ ਕੀ ਇਸ ਦੇ ਵਿੱਚ ਹੁਣ ਵੱਡਾ ਜਿਹੜਾ ਇਸ਼ੂ ਬਣਨ ਵਾਲਾ ਹੈਗਾ ਆ ਵੀ ਇਹ ਇਹਨਾਂ ਦੀ ਵੇਜ ਨੂੰ ਲੈ ਕੇ ਆ, ਆਵਰ ਨੂੰ ਲੈ ਕੇ ਆ, ਕਿਸ ਤਰੀਕੇ ਦੇ ਨਾਲ ਹੁਣ ਡਰਾਈਵਰ ਕਲਾਸੀਫਿਕੇਸ਼ਨ ਇਸ਼ੂ ਜਿਹੜਾ ਉਹ ਆਊਗਾ? W2 1099 ਆਪਾਂ ਬਹੁਤ ਸਾਲਾਂ ਤੋਂ ਹੁਣ ਇਸ ਦਾ ਰੌਲਾ ਜਿਹੜਾ ਉਹ ਸੁਣਦੇ ਆ ਰਹੇ ਹੈਗੇ। ਜੀ ਬਿਲਕੁਲ ਰਾਜਕਰਨ, ਇਹ ਜਿਹੜੇ ਨਾ ਬਿਲਕੁਲ ਦਸੰਬਰ ਆਪਣੀ ਜਨਵਰੀ 19 ਨੂੰ ਇਹ ਲੈਟਰ ਜਿਹੜਾ ਆ DOL ਵੱਲੋਂ, ਡਿਪਾਰਟਮੈਂਟ ਆਫ ਲੇਬਰ ਵੱਲੋਂ ਇਸ਼ੂ ਕੀਤਾ ਗਿਆ ਸੀਗਾ, ਜਿਹੜੇ ਕਿ ਰੂਲ ਜਿਹੜਾ ਕਿ ਮਾਰਚ ਦੇ ਵਿੱਚ ਲਾਗੂ ਹੋਣਾ ਸੀਗਾ। ਸੋ ਉਹਦੇ ਲਈ ਜਿਹੜਾ ਲੈਟਰ ਜਿਹੜਾ ਉਹ ਇਸ਼ੂ ਕੀਤੇ ਗਏ ਸੀਗੇ, ਪਰ ਉਹਨਾਂ ਲੈਟਰਸ ਨੂੰ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਨਾਲ ਹੀ ਉਹਨਾਂ ਨੂੰ ਜਿਹੜਾ ਪੁੱਲ ਆਊਟ ਕਰ ਲਿਆ ਰਾਈਟ ਵੇ, ਜਦੋਂ ਉਹਨਾਂ ਨੇ
20 ਤਰੀਕ ਨੂੰ ਆਪਣੀ ਸਹੁੰ ਚੁੱਕੀ ਆ। ਸੋ ਮਾਰਚ 8 ਨੂੰ ਜਿਹੜੇ ਆ ਇਹ ਰੂਲ ਜਿਹੜੇ ਆ ਇਹ ਲਾਗੂ ਹੋਣੇ ਸੀ, ਪਰ ਉਹਨਾਂ ਲਾਗੂ ਹੋਣ ਤੋਂ ਪਹਿਲਾਂ ਇਹਨਾਂ ਨੂੰ ਪੁੱਲ ਆਊਟ ਕਰ ਲਿਆ ਗਿਆ। ਜਿਹੜੇ ਕੇਸ ਹੈਗੇ ਆ ਉਹ ਇੱਦਾਂ ਆ ਕਿ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਹੈਗਾ, ਜੇ ਇੱਕ ਜਿੱਦਾਂ ਆਪਣਾ ਟਰੱਕ ਵਾਲਾ ਹੈਗਾ ਇੰਡੀਪੈਂਡੈਂਟ ਓਨਰ ਆਪਰੇਟਰ, ਉਹ ਇੱਕ ਟਰੱਕਿੰਗ ਕੰਪਨੀ ਨੂੰ ਹਾਇਰ ਕਰਦੀ ਆ ਤੇ ਦੈਨ ਉਸ ਤੋਂ ਬਾਅਦ ਉਹਨੂੰ ਕੁਛ ਉਹ ਲੀਗਲ ਜਿਹੜੀਆਂ ਪ੍ਰੋਸੈਸ ਦੇ ਵਿੱਚੋਂ ਜਾਣ ਨੂੰ ਕਹਿੰਦੀ ਆ, ਜਿੱਦਾਂ ਦੀ ਉਹਨਾਂ ਦੀ ਕੰਪਨੀ ਦੇ ਰੂਲ ਐਂਡ ਰੈਗੂਲੇਸ਼ਨ ਹੈਗੇ ਆ, ਸੇਫਟੀ ਰੂਲਸ ਦੇ ਥਰੂ ਜਾਣ ਨੂੰ ਕਹਿੰਦੀ ਆ, ਤੇ ਉਹਨੂੰ ਐਜ਼ ਅ ਕੰਟਰੈਕਟਰ ਮੰਨਿਆ ਜਾਣਾ ਸੀਗਾ ਐਜ਼ ਪਰ ਜਿਹੜੇ ਰੂਲ ਉਹ ਜਿਹੜਾ ਉਹ ਕਾਨੂੰਨ ਆਉਣਾ ਸੀ ਉਹਦੇ ਮੁਤਾਬਕ। ਜਿਹੜਾ ਸੈਕੰਡ ਕੇਸ ਸੀਗਾ, ਹਾਂ ਜਿਹੜਾ ਸੈਕੰਡ ਕੇਸ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਓਨਰ ਆਪਰੇਟਰ ਹੈਗੇ ਆ ਉਹ 3PL ਥਰਡ ਪਾਰਟੀ ਲੌਜਿਸਟਿਕਸ ਜਿਹੜੇ ਆ ਉਹਨਾਂ ਵੱਲੋਂ ਜਿਹੜੇ ਹਾਇਰ ਕੀਤੇ ਜਾਂਦੇ ਆ ਤੇ ਕਾਫੀ ਉਹ ਜੌਬ ਡਿਊਟੀਜ਼ ਕਰਦੇ ਹੈਗੇ ਟਾਪ ਟੂ ਡਾਊਨ ਜਿਹੜੀਆਂ ਫੰਕਸ਼ਨਸ ਆ, ਕਿ ਜਿਵੇਂ ਉਹਨਾਂ 3PL ਜਿਹੜੇ ਆ ਥਰਡ ਪਾਰਟੀ ਲੌਜਿਸਟਿਕ ਆ ਉਹਨਾਂ ਦਾ ਲੋਗੋ ਉਹਨਾਂ ਦੇ ਟਰੱਕਾਂ ਤੇ ਲੱਗਾ ਹੁੰਦਾ, ਜਾਂ ਉਹਨਾਂ ਦੇ ਜਿਹੜੇ ਡੈਜ਼ਿਗਨੇਟਡ ਰਾਊਟਸ ਹੈਗੇ ਆ ਉਹ ਫੋਲੋ ਕਰਦੇ ਆ, ਤੇ ਉਹ ਇੰਪਲੋਈ ਜਾਂ ਕੰਟਰੈਕਟਰ ਮੰਨਿਆ ਜਾਣਾ ਸੀਗਾ। ਉਹਨੂੰ ਦੋਨਾਂ ਚੀਜ਼ਾਂ ਨੂੰ ਇਸ ਲੈਟਰ ਦੇ ਵਿੱਚ ਜਿਹੜਾ ਆ ਉਹ ਮੰਨਿਆ ਸੀਗਾ ਕਿ ਇਹ ਆ, ਪਰ ਉਹ ਦੋਨੋਂ ਜਿਹੜੇ ਆ ਉਹ ਉਹਨਾਂ ਨੇ ਵਾਪਸ ਲੈ ਲਏ ਆ। ਸੋ ਬੇਸਿਕਲੀ ਜਿਹੜਾ ਆਪਣਾ ਇਹ ਸੀਗਾ ਓਨਰ ਆਪਰੇਟਰ ਦਾ ਜਾਂ ਇੰਪਲੋਈ ਦਾ ਜਿਹੜਾ ਫਰਕ ਸੀਗਾ ਉਹਦੇ ਵਿੱਚ ਦੱਸਿਆ ਗਿਆ ਸੀਗਾ, ਉਹਨਾਂ ਨੂੰ ਇਹਨਾਂ ਨੇ ਵਾਪਸ ਲੈ ਲਿਆ। ਸੋ ਬੇਸਿਕਲੀ ਜਿੱਦਾਂ ਆਪਣੇ AB5 ਦਾ ਵੀ ਪ੍ਰੋਬਲਮ ਇੱਥੇ ਚੱਲ ਰਹੀ ਹੈ ਕੈਲੀਫੋਰਨੀਆ ਦੇ ਵਿੱਚ, ਸੋ AB5 ਦੀ ਪ੍ਰੋਬਲਮ ਵੀ ਉਹੀ ਆ ਜਿਹੜੀ ਇਹ ਪ੍ਰੋਬਲਮ ਸੀਗੀ, ਪਰ ਇਹ ਡਿਪਾਰਟਮੈਂਟ ਆਫ ਲੇਬਰ ਵੱਲੋਂ ਸੀ, ਇਹ ਇਕੱਲੇ ਟਰੱਕ ਆਪਰੇਟਰਸ ਲਈ ਨਹੀਂ ਸੀ, ਇਹ ਸਾਰੀ ਲੇਬਰ ਇੰਡਸਟਰੀ ਲਈ ਵਾਸਤੇ ਸੀਗੀ। ਪਰ ਜਿਹੜੀ ਕੈਲੀਫੋਰਨੀਆ 'ਚ ਆ ਉਹ ਇੱਕ ਟੋਟਲ ਲੇਬਰ ਵਾਸਤੇ ਸੀ, ਪਰ ਉਹ ਜ਼ਿਆਦਾ ਟਰੱਕਿੰਗ ਇੰਡਸਟਰੀ ਦੇ ਕੋਲ ਰਹਿ ਗਈ ਕਿਉਂਕਿ ਟਰੱਕਿੰਗ ਇੰਡਸਟਰੀ ਉਹਦਾ ਜਿਹੜਾ ਮੌਕੇ ਤੇ ਐਗਜ਼ੈਂਪਸ਼ਨ ਨਹੀਂ ਲੈ ਸਕੀ। ਜੀ ਜੀ, ਤੇ ਬਿਲਕੁਲ ਜੇ ਤੁਹਾਡਾ ਵੀ ਕੋਈ ਟਰੈਕਿੰਗ ਦੇ ਨਾਲ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਰਮਨ ਜੀ, ਜਿਹੜਾ ਆਪਾਂ ਨੂੰ ਪਿਛਲੇ ਤਕਰੀਬਨ ਕਈ ਹਫ਼ਤਿਆਂ ਤੋਂ ਕਾਲ ਜਿਹੜੀ ਉਹ ਆਉਂਦੀ ਰਹੀ ਆ, ਲੋਕ ਜਿਹੜੇ ਸਵਾਲ ਪੁੱਛਦੇ ਰਹੇ ਆ ਵੀ ਜਿਹੜੀ ਕੈਲੀਫੋਰਨੀਆ ਦੇ ਵਿਦਿਨ ਜਿਹੜੀ ELD ਮੈਂਡੇਟ ਆ, ਰਾਈਟ ਨਾਓ ਤਾਂ ਇਹੀ ਆ ਵੀ ਉਹ ਕਰ ਨਹੀਂ ਰਹੇ ਐਨਫੋਰਸਮੈਂਟ, ਕੋਈ ਪੱਕੀ ਉਹਨਾਂ ਦੀ ਕੋਈ ਖਬਰ ਉਹਨਾਂ ਨੇ ਕੀਤੀ ਆ, CHP ਨੇ ਕਿਸੇ ਚੀਜ਼ ਦੀ ਕੋਈ ਪੁਸ਼ਟੀ ਕੀਤੀ ਆ ਜਦੋਂ ਤੁਸੀਂ ਉਹਨਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ? ਨਹੀਂ ਰਾਜਕਰਨ, ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਕਿ ਉਹਨੂੰ ਅੱਗੇ ਪਾ ਦਿੱਤਾ ਗਿਆ, ਮੂਵ ਕਰ ਦਿੱਤਾ ਗਿਆ, ਕੁਛ ਵੀ ਕੀਤਾ ਗਿਆ। ਸਿਰਫ ਇੰਨਾ ਪਤਾ ਹੈਗਾ ਕਿ ਉਹਨੂੰ ਇਨਫੋਰਸ ਨਹੀਂ ਕੀਤਾ ਜਾ ਰਿਹਾ। ਸੋ ਅਜੇ ਤੱਕ ਕੋਈ ਠੋਸ ਇਹ ਨਹੀਂ ਹੈਗੀ, ਕੋਈ ਵੀ ਪ੍ਰੈਸ ਰਿਲੀਜ਼ ਜਾਂ ਕੋਈ ਇੱਦਾਂ ਦਾ ਨਹੀਂ ਆਇਆ ਹੈਗਾ, ਰਿਟਨ ਨਹੀਂ ਆਇਆ ਹੈਗਾ ਕਿ ਜਿਹਦੇ 'ਚ ਦੱਸਿਆ ਜਾਵੇ ਕਿ ਇਹਨੂੰ ਅੱਗੇ ਪਾ ਦਿੱਤਾ ਗਿਆ ਆ। ਸੋ ਇਨਫੋਰਸਮੈਂਟ ਨਹੀਂ ਹੈਗੀ, ਦੈਟਸ ਅਬਾਊਟ ਇਟ। ਜੀ ਜੀ, ਬਿਲਕੁਲ। ਅਤੇ ਤੁਸੀਂ ਵੀ ਸਰੋਤਿਓ ਟਰੱਕਿੰਗ ਬਾਰੇ ਜਿਹੜਾ ਕਾਲ ਕਰਨ ਦੇ ਲਈ ਕਾਲ ਕਰ ਸਕਦੇ ਹੋ, ਕੋਈ ਵੀ ਸਵਾਲ ਆ ਜਾਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ। ਨੰਬਰ ਹੈ 408 272 5200 408272 5200 ਦੇ ਉੱਤੇ। ਅਤੇ ਓਵਰਆਲ ਰਮਨ ਜੀ, ਇਸ ਵਾਰ ਦੀਆਂ ਜਿਹੜੀਆਂ ਸਪੌਟ ਮਾਰਕੀਟਸ ਆ ਉਹ ਕਿੱਦਾਂ ਦੀਆਂ ਰਹੀਆਂ? ਤਾਂ ਨੂੰ ਜਾ ਰਿਹਾ ਪ੍ਰਾਈਸ ਉੱਥੇ ਕੀ ਟਿਕਿਆ ਹੈ ਜਾਂ ਥੱਲੇ ਨੂੰ ਆ ਰਿਹਾ? ਰਾਜਕਰਨ, ਜਿਹੜੀ ਹੁਣ ਮਾਰਕੀਟ ਹੈਗੀ ਇਸ ਵੇਲੇ ਇਹ ਸਲੋਐਸਟ ਟਾਈਮ ਹੁੰਦਾ ਸਾਲ ਦਾ, ਕਿਉਂਕਿ ਇੱਕ ਤਾਂ ਸਨੋ ਬਹੁਤ ਜ਼ਿਆਦੀ ਆ ਬਾਹਰ ਇਸ ਵੇਲੇ, ਐਕਸੀਡੈਂਟਸ ਬਹੁਤ ਜ਼ਿਆਦਾ ਹੋ ਰਹੇ ਆ। ਜਿਹੜੀਆਂ ਸਨੋ ਦੇ ਵਿੱਚ ਜਿਹੜਾ ਤੁਹਾਡੇ ਪ੍ਰੀਕਾਸ਼ਨਸ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ। ਵੈਦਰ ਕੰਡੀਸ਼ਨ ਜਿਹੜੀਆਂ ਉਹ ਖਰਾਬ ਹੋਣ ਕਰਕੇ ਬਹੁਤ ਜਿਹੜਾ ਫਰੇਟ ਹੁੰਦਾ ਆ ਇਹਨਾਂ ਮਹੀਨਿਆਂ ਦੇ ਵਿੱਚ, ਖਾਸ ਕਰਕੇ ਇਸ ਟਾਈਮ ਦੇ ਉੱਤੇ ਉਹ ਸਲੋ ਵੈਸੇ ਹੁੰਦਾ ਹੈ, ਲੇਕਿਨ ਸਨੋ ਦੇ ਕਾਰਨ ਕਾਫੀ ਜਿਹੜੇ ਲੋਡ ਆ ਉਹ ਕੈਂਸਲ ਹੁੰਦੇ ਆ। ਸੋ ਮਾਰਕੀਟ ਜਿਹੜੀ ਇਸ ਵੇਲੇ ਕਾਫੀ ਸੌਫਟ ਹੈਗੀ ਆ, ਕਿਉਂਕਿ ਜਿਹੜੀ ਕਪੈਸਿਟੀ ਹੈਗੀ ਆ ਟਰੱਕਾਂ ਦੀ ਕਾਫੀ ਜ਼ਿਆਦਾ ਆ, ਤੇ ਲੋਡ ਜਿਹੜੇ ਆ ਥੋੜੇ ਆ। ਕੁਛ ਤਾਂ ਉੱਦਾਂ ਹੀ ਸਿਆਲਾਂ 'ਚ ਥੋੜੇ ਹੁੰਦੇ ਆ, ਤੇ ਕੁਛ ਇੱਕ ਜਿਹੜਾ ਵੈਦਰ ਕੰਡੀਸ਼ਨ ਜਿਹੜੀਆਂ ਉਹਨਾਂ ਦਾ ਬਹੁਤ ਅਸਰ ਪੈਂਦਾ ਆ। ਸੋ ਉਹਨਾਂ ਕਰਕੇ ਜਿਹੜਾ ਇਹ ਕੰਮ ਹੈਗਾ ਥੋੜਾ ਇਸ ਵੇਲੇ ਸੌਫਟ ਚੱਲ ਰਿਹਾ ਹੈਗਾ, ਕਿਉਂਕਿ ਮੈਜੋਰਟੀ ਜਿਹੜਾ ਕਹਿ ਲਓ ਬਈ ਖੇਤੀਬਾੜੀ ਦਾ ਕੰਮ ਹੈਗਾ ਜਾਂ ਪ੍ਰੋਡਿਊਸ ਦਾ ਕੰਮ ਹੈਗਾ, ਉਹ ਯੂਮਾ ਜਾਂ ਨੋਗਾਲਸ ਜਿਹੜਾ ਮੈਕਸੀਕੋ ਤੋਂ ਆਉਂਦਾ ਉੱਧਰਲੇ ਪਾਸੇ ਨੂੰ ਕੰਮ ਟਰਾਂਸਫਰ ਹੋ ਜਾਂਦਾ ਆ। ਸੋ ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਕਹਿ ਲਓ ਵੀ ਜਿਹੜਾ ਲੋਡ ਰੇਟਸ ਹੈਗੇ ਆ, ਸਭ ਕੁਛ ਹੈਗਾ ਆ, ਉਹ ਕਾਫੀ ਮੱਠਾ ਚੱਲ ਰਿਹਾ ਹੈਗਾ। ਜੀ ਜੀ, ਤੇ ਆਪਣੇ ਨਾਲ ਜੁੜੇ ਹੋਏ ਨੇ ਲਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ।
ਸਤਿ ਸ਼੍ਰੀ ਅਕਾਲ, ਦੋ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਸੀਗਾ ਜੀ, ਮੈਂ ਚੱਲਦਾ ਜੀ ਕੈਲੀਫੋਰਨੀਆ ਤੋਂ ਕੈਲੀਫੋਰਨੀਆ, ਤਾਂ ਮੇਰੇ ਕੋਲ MC ਹੈਗੀ ਹੈ ਜੀ, ਮੇਰੇ MC ਕਟਾਨਾ ਤਾਂ ਮੈਨੂੰ ਬੈਨੀਫਿਟ ਹੈ ਜਾਂ ਕਿੱਦਾਂ ਜੀ? ਨਹੀਂ, ਤੁਸੀਂ ਕੈਲੀਫੋਰਨੀਆ ਟੂ ਕੈਲੀਫੋਰਨੀਆ ਚੱਲਦੇ ਹੈਗੇ ਆ ਤਾਂ ਤੁਹਾਡੇ ਕੋਲ MC ਹੈਗੀ, ਮੋਟਰ ਕੈਰੀਅਰ ਪਰਮਿਟ ਹੈਗਾ, ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹ ਕਟਵਾ ਦਿਓ? ਹਾਂਜੀ। ਨਹੀਂ, ਤੁਹਾਡੇ ਕੋਲ 48 ਸਟੇਟ ਦਾ ਹੈ ਜਾਂ ਕੱਲੀ ਇੱਥੇ ਦਾ ਹੈ? ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਜਾਂ ਕਿੱਦਾਂ? ਹਾਂਜੀ, ਮੇਰੇ ਕੋਲ 48 ਸਟੇਟ ਦਾ ਜੀ। ਓਕੇ ਓਕੇ ਜੀ, MC ਤਾਂ ਰੱਖਣਾ ਜੀ, ਤੁਹਾਨੂੰ MC ਤਾਂ ਰੱਖਣਾ ਪੈਣਾ ਆ, ਮੋਟਰ ਕੈਰੀਅਰ ਨੰਬਰ ਤਾਂ ਰੱਖਣਾ ਪੈਣਾ ਆ। ਬਾਕੀ ਕੋਈ ਸਪੈਸੀਫਿਕ ਤੁਸੀਂ ਜੇ ਕੋਈ ਕੈਲੀਫੋਰਨੀਆ ਦੇ ਵਿੱਚ ਕੋਈ ਸਪੈਸੀਫਿਕ ਕੰਮ ਕਰਦੇ ਹੈਗੇ ਆ ਤੇ ਉਹਦੇ ਲਈ ਤੁਸੀਂ ਆਪਣੇ ਜਿਹੜੇ ਪੇਪਰ ਵਰਕ ਤੁਹਾਡੇ ਕਰਦੇ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਆ ਕਿ ਕਿੱਥੇ ਤੱਕ ਤੁਹਾਨੂੰ ਉਹ ਰਿਕੁਆਇਰਡ ਹੈਗਾ, ਕਿਉਂਕਿ ਕੁਛ ਇੱਕ ਐਸੇ ਕੰਮ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੇ ਵੀ ਜਿਹੜਾ MC ਨੰਬਰ ਉਹ ਰਿਕੁਆਇਰਡ ਨਹੀਂ ਹੈਗਾ। USDOT ਦੇ ਨਾਲ ਤੁਸੀਂ ਕਰ ਸਕਦੇ ਆ, ਪਰ ਉਹ ਤੁਹਾਡੇ ਜਿਹੜੇ ਪੇਪਰ ਵਰਕ ਕਰਨ ਵਾਲੇ ਉਹਨਾਂ ਨੂੰ ਆਪਣੀ ਸਪੈਸੀਫਿਕ ਜਿਹੜੀ ਤੁਸੀਂ ਕੰਮ ਕਰਦੇ ਆ ਉਹਦੇ ਬਾਰੇ ਦੱਸ ਕੇ ਤੁਸੀਂ ਪੁੱਛ ਸਕਦੇ ਆ, ਬਟ MC ਨੰਬਰ ਜਿਹੜਾ ਆ ਮੋਸਟਲੀ ਰਿਕੁਆਇਰਡ ਹੁੰਦਾ ਜੀ। ਓਕੇ, ਮੈਂ ਕਿਉਂਕਿ ਮੈਂ ਕੈਲੀਫੋਰਨੀਆ ਦੇ ਬਾਹਰ ਨਹੀਂ ਜਾ ਰਿਹਾ, ਮੈਂ ਸਿਰਫ ਕੈਲੀਫੋਰਨੀਆ ਹੀ ਕੰਮ ਕਰ ਰਿਹਾ। ਜੀ ਜੀ ਬਿਲਕੁਲ। ਸੋ ਲਖਵਿੰਦਰ ਜੀ, ਜਿੱਦਾਂ ਇਹਨਾਂ ਨੇ ਕਿਹਾ ਵੀ ਜਿੰਨਾ ਤੋਂ ਤੁਸੀਂ ਪਲੇਟਾਂ ਦਾ ਜਾਂ ਇਹ ਸਾਰਾ ਕੰਮ ਕਰਵਾਉਂਦੇ ਹੋ, ਆਈ ਥਿੰਕ ਉਹ ਤੁਹਾਡੇ ਕੰਮ ਨੂੰ ਜੱਜ ਕਰਕੇ ਦੱਸ ਸਕਦੇ ਹੋ ਵੀ ਤੁਹਾਨੂੰ 48 ਸਟੇਟ ਵਾਲੇ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ ਹੈਗੀ। ਓਕੇ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ 408-272-5200 4082725200। ਕਈ ਦੀ ਸਵਾਲ ਚਾਹੇ ਕੋਈ ਛੋਟਾ ਹੋਵੇ ਚਾਹੇ ਕੋਈ ਵੱਡਾ ਹੋਵੇ, ਇਟਸ ਓਕੇ। ਕਈਆਂ ਦੇ ਸੇਮ ਸਵਾਲ ਹੀ ਹੁੰਦੇ ਆ, ਇੱਕ ਦੂਜੇ ਦੇ ਜਿਹੜੇ ਸਵਾਲਾਂ ਤੋਂ ਫਿਰ ਜਿਹੜਾ ਉਹ ਪਤਾ ਲੱਗ ਜਾਂਦਾ ਹੈ, ਬੈਟਰ ਜਿਹੜਾ ਉਹ ਰਹਿੰਦਾ ਇੱਕ ਦੂਜੇ ਦੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਆ ਉਹ ਹੋ ਜਾਂਦੀ ਆ। ਤੇ ਸੋ ਰਮਨ ਜੀ, ਇਸ ਦੇ ਉੱਤੇ ਵੀ ਥੋੜ੍ਹਾ ਜੇ ਤੁਸੀਂ ਹੋਰ ਇਸ ਦੇ ਉੱਤੇ ਤੁਸੀਂ ਐਕਸਪੈਂਡ ਕਰਨਾ ਚਾਹੋ, ਜਿਹੜੇ ਖਾਸ ਕਰਕੇ 48 ਸਟੇਟ ਦੇ ਪਰਮਿਟ ਤੇ ਬਾਅਦ ਦੇ ਵਿੱਚ ਜਿਹੜੇ ਚੱਲਣਾ ਸਿਰਫ ਇੱਕੋ ਸਟੇਟ ਦੇ ਵਿੱਚ ਹੁੰਦਾ ਆ, ਸੋ ਕੀ ਬੈਟਰ ਜਿਹੜਾ ਹੈਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਚਲਾਇਆ ਜਾਵੇ? ਕਿਉਂਕਿ ਜੇ ਤੁਸੀਂ ਜ਼ਿਆਦਾ ਸਟੇਟਾਂ ਦੇ ਪਰਮਿਟ ਲਓਗੇ ਡੈਫੀਨੇਟਲੀ ਡਾਲਰ ਤਾਂ ਤੁਹਾਨੂੰ ਜ਼ਿਆਦਾ ਹੀ ਦੇਣੇ ਪੈਣੇ ਆ ਜੀ। ਪਲੇਟ ਦਾ ਰੇਟ ਬਹੁਤ ਵੱਧ ਜਾਂਦਾ। ਰਾਜਕਰਨ ਪ੍ਰੋਬਲਮ ਪਤਾ ਕੀ ਆ? ਪ੍ਰੋਬਲਮ ਇਹ ਆ ਕਿ ਜਦੋਂ ਅਸੀਂ ਪਰਮਿਟਿੰਗ ਲੈਂਦੇ ਆ ਤੇ ਪਰਮਿਟਸ ਲੈਂਦੇ ਆ, ਉਦੋਂ ਸਾਡਾ ਜਿਹੜਾ ਪੇਪਰ ਕਰਦਾ ਹੁੰਦਾ ਉਹਨਾਂ ਦੇ ਕੁਝ ਸਪੈਸੀਫਿਕ ਕੁਐਸਚਨ ਹੁੰਦੇ ਆ। ਅਸੀਂ ਪੂਰਾ ਮਨ ਬਣਾ ਕੇ ਨਹੀਂ ਦੱਸਦੇ ਕਿ ਅਸੀਂ ਕੈਲੀਫੋਰਨੀਆ ਦੇ ਵਿੱਚ ਹੀ ਰਹਿਣਾ ਆ। ਫਿਰ ਉਤੋਂ ਜਦੋਂ ਪਰਮਿਟ ਲੈਂਦੇ ਆ, ਚੱਲ ਕੋਈ ਨਹੀਂ ਯਾਰ 11 ਵੈਸਟਰਨ ਸਟੇਟ ਦੇ ਲੈ ਲਾ, ਠੀਕ ਹੈ ਨਾ, ਆਹ ਕਰ ਲਾ, ਮਤਲਬ ਉਦੋਂ ਅੰਦਾਜ਼ੇ ਦੇ ਨਾਲ ਆਪਾਂ ਪਰਮਿਟ ਲਈਦੇ ਆ। ਤੇ ਜਦੋਂ ਤੁਸੀਂ ਅੰਦਾਜ਼ੇ ਲੈਂਦੇ ਵੀ ਹੋ ਸਕਦਾ ਮੇ ਵੀ ਮੈਨੂੰ ਜਾਣਾ ਪੈ ਜਾਵੇ। ਹੁਣ ਜਦੋਂ ਤੁਸੀਂ 48 ਸਟੇਟ ਵੀ ਜਦੋਂ ਆਪਾਂ ਕਹਿੰਦੇ ਆ ਵੀ ਸਾਰੇ ਪਰਮਿਟ ਲੈਂਦੇ ਆ, ਪਰ ਉਹਨਾਂ ਦੇ ਵਿੱਚ ਫਿਰ ਕਈ ਸਟੇਟਾਂ ਐਸੀਆਂ ਹੈਗੀਆਂ, ਓਰਗਨ ਹੈਗੀ ਆ, ਨਿਊ ਮੈਕਸੀਕੋ ਹੈਗੀ ਆ, ਆਪਣੇ ਉੱਧਰ ਈਸਟ ਦੇ ਵਿੱਚ 2-3 ਸਟੇਟਾਂ ਹੈਗੀਆਂ ਜਿਨ੍ਹਾਂ ਦੇ ਲੱਗ ਗਿਆ, ਫਿਰ ਉਹਨਾਂ ਦੇ ਪਰਮਿਟ ਫਿਰ ਲੱਗ ਗਿਆ। ਜੇ ਉਹਨਾਂ ਸਟੇਟਾਂ ਦੇ ਵਿੱਚੋਂ ਲੰਘਣਾ ਤੁਸੀਂ 1 ਟਾਈਮ ਪਰਮਿਟ ਲੈ ਸਕਦੇ ਆ। ਤੁਸੀਂ ਐਂਟਰੀ ਤੇ ਆਪਣਾ ਜਿਹੜਾ ਤੁਹਾਡੀ ਪੋਰਟ ਆਫ ਐਂਟਰੀ ਆ ਉੱਥੇ ਖੜ ਕੇ ਤੁਸੀਂ 1 ਟਾਈਮ ਪਰਮਿਟ ਲੈ ਕੇ ਆ ਜਾ ਸਕਦੇ ਹੋ ਸਟੇਟ ਚੋਂ। ਪਰ ਜੇ ਤੁਸੀਂ ਨਹੀਂ ਜਾਣਾ, ਜੇ ਤੁਸੀਂ ਪਰਟੀਕੂਲਰ ਹੈਗੇ ਆ ਵੀ ਤੁਸੀਂ ਨਹੀਂ ਜਾਣਾ ਬਿਲਕੁਲ ਬਾਹਰ, ਤੇ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਜਿਹੜੀ ਆ ਉਹ ਪਰਮਿਟ ਲਿਆ ਕਰੋ, ਉਸ ਹਿਸਾਬ ਦੇ ਨਾਲ ਤੁਸੀਂ ਸਾਰਾ ਕੁਝ ਲਿਆ ਕਰੋ। ਕਿਉਂਕਿ ਦੂਸਰੀ ਗੱਲ ਰਾਜਕਰਨ ਉਹ ਵੀ ਹੈ ਨਾ ਕਿ ਜੇ ਤੁਹਾਡਾ ਇਸ਼ੂ ਖੜਾ ਹੋ ਜਾਂਦਾ ਵੀ ਕਈ ਵਾਰੀ ਜਿਹੜਾ ਤੁਹਾਡੇ ਬਿੱਲ ਆਫ ਲੇਡਿੰਗ ਹੈਗਾ ਉਹ ਕਿੱਥੇ ਜਾਂਦਾ ਹੈਗਾ, ਲੋਡ ਤੁਸੀਂ ਕਿੱਥੋਂ ਕਿੱਥੇ ਲੈ ਕੇ ਜਾਂਦੇ ਹੈਗੇ, ਕਈ ਕੰਪਲੀਕੇਸ਼ਨਸ ਹੈਗੀਆਂ। ਸੋ ਜਦੋਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਦੇ ਆ ਤੇ ਉਦੋਂ ਤੁਸੀਂ ਆਪਣੇ ਪੇਪਰ ਵਰਕ ਜਿਹੜੇ ਆ, ਚੰਗੇ ਜਾਣਕਾਰ ਪੇਪਰ ਵਰਕ ਵਾਲੇ ਜਿਹੜੇ ਆ, ਉਹਨਾਂ ਨੂੰ ਡਿਟੇਲ 'ਚ ਆਪਣਾ ਬਿਜ਼ਨਸ ਦਾ ਸਟ੍ਰੈਟਜੀ ਸਮਝਾਓ ਕਿ ਅਸੀਂ ਬਿਜ਼ਨਸ ਕਰਨਾ ਕੀ ਆ। ਕਿਉਂਕਿ ਉਦੋਂ ਜਦੋਂ ਆਪਾਂ ਅੰਦਾਜ਼ੇ ਨਾਲ ਕਰ ਜਾਂਦੇ ਆ ਤੇ ਫਿਰ ਆਪਾਂ ਕਈ ਕੁਝ ਫਾਲਤੂ ਲੈ ਜਾਂਦੇ ਆ, ਫਿਰ ਉਹਦਾ ਆਪਾਂ ਨੂੰ ਜਿਹੜਾ ਫਾਲਤੂ ਦੇ ਵਿੱਚ ਸਾਰਾ ਕੁਝ ਜਿਹੜਾ ਐਕਸਟਰਾ ਕਰਨਾ ਪੈਂਦਾ। ਜੀ ਬਿਲਕੁਲ, ਨਾਲੇ ਕਰਨਾ ਵੀ ਵਾਧੂ ਪੈਂਦਾ ਹੈ, ਡਾਲਰ ਵੀ ਵੱਧ ਜਿਹੜੇ ਉਹ ਤੁਹਾਨੂੰ ਦੇਣੇ ਪੈਣੇ ਆ, ਤੇ ਆਪਾਂ ਨੂੰ ਆਲਰੇਡੀ ਪਤਾ ਹੈ ਵੀ ਇਸ ਦੇ ਵਿੱਚ ਕਿੰਨਾ ਕੁ ਜਿਹੜਾ ਮਾਰਜਨ ਆ ਉਹ ਰਹਿੰਦਾ। ਸਾਰੇ ਜਾਣੇ ਜਿੰਨੇ ਵੀ ਆਉਂਦੇ ਆ ਕਿਸੇ ਨਾ ਕਿਸੇ ਚੀਜ਼ ਤੋਂ ਜਿਹੜਾ ਉਹ ਪਰੇਸ਼ਾਨ ਜਿਹੜਾ ਉਹ ਰਹਿੰਦੇ ਨੇ। ਸੋ ਪਰੇਸ਼ਾਨੀਆਂ ਨੂੰ ਆਪਣਾ ਜਿਹੜਾ ਤੁਹਾਨੂੰ ਘਟਾਉਣ ਵਾਲੇ ਪਾਸੇ ਨੂੰ ਕੰਮ ਜਿਹੜਾ ਉਹ ਕਰਨਾ ਚਾਹੀਦਾ ਆ, ਰਾਦਰ ਦੈਨ ਜਿਹੜਾ ਉਹ ਤੁਸੀਂ ਉਸ ਨੂੰ ਜਿਹੜਾ ਉਹ ਵਧਾਓ। ਸੋ ਜ਼ਰੂਰ ਤੁਸੀਂ ਵੀ ਜਿਹੜਾ ਜੀ ਕਾਲ ਕਰ ਸਕਦੇ ਹੋ। ਆਪਣਾ ਜੇ ਕੋਈ ਸਵਾਲ ਹੈਗਾ ਆ, ਨੰਬਰ ਹੈ 408-272-5200 408272 5200 ਦੇ ਉੱਤੇ। ਤੇ ਸੋ ਜਿੱਦਾਂ ਤੁਸੀਂ ਇਸ ਪਰਮਿਟਸ ਨੂੰ ਲੈ ਕੇ ਰਮਨ ਜੀ ਗੱਲ ਕੀਤੀ ਹੈ ਵੀ ਜੇ ਤੁਸੀਂ ਕਿਸੇ ਵੀ ਸਟੇਟ ਦੇ ਵਿੱਚੋਂ ਲੰਘ ਰਹੇ ਆ ਤਾਂ ਮਤਲਬ ਤੁਹਾਨੂੰ ਉੱਥੋਂ ਦਾ ਜਿਹੜਾ ਪਰਮਿਟ ਆ ਉਹ ਲੈਣਾ ਹੀ ਪੈਣਾ। ਕੀ ਜਦੋਂ ਇਹ ਜਿੱਦਾਂ ਇਹਨਾਂ ਦਾ ਸਵਾਲ ਸੀਗਾ ਵੀ ਇਕੱਲੇ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਵਿਦਨ ਆ, ਕੀ ਉਦੋਂ ਫਿਰ ਬਿੱਲ ਆਫ ਲੀਡਿੰਗ ਦਾ ਵੀ ਉਸ ਦੇ ਵਿੱਚ ਮਸਲਾ ਰਹਿੰਦਾ ਆ ਜਾਂ ਉਹਦਾ ਕੋਈ ਮਤਲਬ ਨਹੀਂ ਹੈਗਾ ਜਦੋਂ ਤੁਸੀਂ ਇਹ ਪਰਮਿਟ ਜਿਹੜਾ ਇਹ ਲੈਣਾ ਹੈਗਾ?
ਨਹੀਂ, ਪਰਮਿਟ ਦੇ ਵਿੱਚ ਬਿਲ ਆਫ ਲੀਡਿੰਗ ਦਾ ਕੋਈ ਮਸਲਾ ਨਹੀਂ ਹੁੰਦਾ ਜਿਹੜਾ ਪਰਮਿਟਿੰਗ ਕਰਨੀ ਹੈ। ਬਿਲ ਆਫ ਲੀਡਿੰਗ ਦਾ ਮਸਲਾ ਉਦੋਂ ਆ ਜਾਂਦਾ ਜਦੋਂ ਤੁਹਾਡੀ ELD ਯੂਸੇਜ ਆਉਂਦੀ ਆ, ELD ਦੀ ਯੂਸੇਜ ਤੇ। ਸੋ ਇਹ ਕਈ ਜੇ ਮਸਲੇ ਆ, ਕਈ ਜੇ ਮਾਮਲੇ ਨਾ ਇੰਟਰਲਿੰਕ ਹੈਗੇ ਆ। ਜਦੋਂ ਤੁਸੀਂ ਆਪਰੇਸ਼ਨ ਜਿਹੜਾ ਆ, ਤੁਹਾਨੂੰ ਆਪਰੇਸ਼ਨ ਕਲੀਅਰ ਹੋਣਾ ਚਾਹੀਦਾ ਆ। ਜੇ ਤੁਹਾਨੂੰ ਆਪਰੇਸ਼ਨ ਕਲੀਅਰ ਨਹੀਂ ਗਾ ਤੇ ਫਿਰ ਆਪਾਂ ਇੱਕ ਵਾਰੀ ਆਪਾਂ ਕਹਿ ਲਓ ਵੀ ਸਾਰੇ ਪਰਮਿਟ ਲੈਂਦੇ ਆ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਕਿ ਓਕੇ ਮੈਂ ਇੱਥੇ ਤਾਂ ਬਿਲਕੁਲ ਨਹੀਂ ਜਾਂਦਾ, ਜਾਂ ਮੈਂ ਇੱਦਾਂ ਦਾ ਕੰਮ ਕਰਦਾ, ਜਾਂ ਮੈਂ ਇੱਦਾਂ ਦਾ ਬਿਲਕੁਲ ਨਹੀਂ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਜਦੋਂ ਤੁਹਾਨੂੰ ਪਤਾ ਲੱਗਦੀਆਂ, ਫਿਰ ਹੌਲੀ 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 ਜਾ ਕੇ ਤੁਹਾਨੂੰ ਇਹ ਅੰਡਰਸਟੈਂਡਿੰਗ ਆਉਂਦੀ ਆ ਕਿ ਮੈਂ ਜਿਹੜੇ ਆਹ ਪਰਮਿਟ ਲਏ ਆ ਇਹ ਮੈਂ ਫਾਲਤੂ 'ਚ ਲੈ ਲਏ, ਜਾਂ ਮੈਨੂੰ ਉੱਥੇ ਜਾਣ ਦੀ ਲੋੜ ਨਹੀਂ, ਮੈਂ ਯੂਜ਼ ਨਹੀਂ ਕਰਦਾ। ਕਿਉਂਕਿ ਦੇਖੋ, ਜੇ ਤੁਸੀਂ 48 ਸਟੇਟ ਜਾਂ ਤੁਸੀਂ ਸਾਰੀਆਂ ਸਟੇਟਾਂ ਦੇ ਪਰਮਿਟ ਲਏ ਹੈਗੇ ਆ ਔਰ ਤੁਸੀਂ ਕੈਲੀਫੋਰਨੀਆ ਤੋਂ ਬਿਲਕੁਲ ਬਾਹਰ ਨਹੀਂ ਜਾਂਦੇ ਹੈਗੇ, ਤੇ ਤੁਹਾਨੂੰ ਆਬਵੀਅਸਲੀ ਤੁਹਾਨੂੰ ਨੈਕਸਟ ਟਾਈਮ ਤੁਹਾਡੀਆਂ ਪਲੇਟਾਂ ਰਿਨਿਊ ਨਹੀਂ ਹੁੰਦੀਆਂ, ਕਿਉਂਕਿ ਤੁਹਾਨੂੰ ਇਫਟਾ ਤੁਸੀਂ ਜਦੋਂ ਹੁਣ ਤੁਸੀਂ ਬਾਹਰ ਹੀ ਨਹੀਂ ਜਾਣਾ ਕੈਲੀਫੋਰਨੀਆ ਤੋਂ, ਇਫਟਾ ਕੀ ਬਾਹਰ ਦਾ ਤਾਂ ਤੁਸੀਂ ਭਰਨਾ ਹੀ ਨਹੀਂਗਾ ਕੁਛ ਵੀ। ਸੋ ਸਟੇਟ ਆਫ ਕੈਲੀਫੋਰਨੀਆ ਦਾ ਜੇ ਤੁਸੀਂ ਬਾਹਰ ਦਾ ਇਫਟਾ ਨਹੀਂ ਭਰਦੇ ਤੇ ਤੁਹਾਡਾ ਨੈਕਸਟ ਟਾਈਮ ਜਦੋਂ ਤੁਸੀਂ IRP ਪਲੇਟਸ ਰਿਨਿਊ ਕਰਨ ਜਾਂਦੇ ਆ, ਉਹ ਪਲੇਟਸ ਰਿਨਿਊ ਨਹੀਂ ਹੁੰਦੀਆਂ ਕਿਉਂਕਿ ਤੁਸੀਂ ਇਫਟਾ ਨਹੀਂ ਭਰਿਆ ਹੁੰਦਾ ਬਾਹਰਲੀਆਂ ਸਟੇਟਾਂ ਦਾ। ਸੋ ਇਹ ਕਈ ਕੰਪਲੀਕੇਸ਼ਨਸ ਹੈਗੀਆਂ, ਕਈ ਚੀਜ਼ਾਂ ਨਿੱਕੀ ਨਿੱਕੀ ਹੈਗੀਆਂ। ਜ਼ਰੂਰੀ ਨਹੀਂਗਾ ਕਿ ਤੁਹਾਨੂੰ 48 ਹੀ ਲੈਣਾ ਆ। 11 ਵੈਸਟਰਨ ਸਟੇਟਸ ਦਾ ਵੀ ਹੁੰਦਾ ਆ, ਪਰਟੀਕੂਲਰ ਸਟੇਟ ਦਾ ਵੀ ਹੁੰਦਾ ਆ। ਸੋ ਤੁਸੀਂ ਉਹਨਾਂ ਦਾ ਲੈ ਸਕਦੇ ਜੇ ਉਹਨਾਂ ਤੋਂ ਬਾਹਰ ਨਹੀਂ ਜਾਂਦੇ। ਔਰ ਜੇ ਤੁਸੀਂ ਕਿਤੇ ਇੱਕ ਅੱਧਾ ਗੇੜਾ ਤੁਹਾਨੂੰ ਲਾਉਣ ਜਾਣਾ ਵੀ ਪੈਂਦਾ ਨੇਬਰਿੰਗ ਸਟੇਟ ਦੇ ਵਿੱਚ, ਤੁਸੀਂ ਆਲਵੇਜ਼ ਉਹਦਾ ਜਿਹੜਾ ਟੈਂਪਰੇਰੀ ਪਰਮਿਟ ਪੋਰਟ ਆਫ ਐਂਟਰੀ ਤੇ ਖੜ ਕੇ ਲੈ ਸਕਦੇ ਆ। ਸੋ ਮੇਕ ਸ਼ੋਰ ਕਰਿਓ ਕਿ ਪੋਰਟ ਆਫ ਐਂਟਰੀ ਦਾ ਜਿਹੜਾ ਬੈਰੀਅਰ ਹੈਗਾ ਉਹ ਅੱਗੇ ਨਹੀਂ ਲੰਘਣਾ ਹੁੰਦਾ। ਸੋ ਜਦੋਂ ਉਹਨਾਂ ਦੀ ਜੇਲ੍ਹ ਦੀ ਵਿੰਡੋ ਅੱਗੇ ਨਹੀਂ ਲੰਘਣੀ, ਉਹ ਤੋਂ ਪਿੱਛੇ ਪਿੱਛੇ ਖੜਾ ਕਰਕੇ ਕਈ ਸਟੇਟਾਂ ਦਾ ਮੈਂ ਐਰੀਜ਼ੋਨਾ ਦੇਖਿਆ, ਐਰੀਜ਼ੋਨਾ 'ਚ ਬੜਾ ਮੁਸ਼ਕਲ ਆ ਪਾਰਕਿੰਗ ਜਿਹੜੀ ਆ ਉੱਥੇ। ਤੁਹਾਡਾ ਬੈਰੀਅਰ ਜਿਹੜਾ ਸਕੇਲ ਆ, ਉਹ ਪਾਰਕਿੰਗ ਜਿਹੜੀ ਆ ਉਹ ਲੰਘ ਕੇ ਆ। ਜੇ ਤੁਸੀਂ ਉਹਨਾਂ ਦੇ ਸਕੇਲ ਦੀ ਵਿੰਡੋ ਤੋਂ ਲੰਘ ਕੇ ਪਾਰਕਿੰਗ 'ਚ ਜਾ ਕੇ ਖੜ ਕੇ ਲੈਣ ਆਉਂਦੇ ਆ ਪਰਮਿਟ, ਤੇ ਉਹ ਤੁਹਾਨੂੰ ਕਈ ਵਾਰੀ ਨਾ ਕਰ ਦਿੰਦੇ ਆ। ਪਰ ਜੇ ਤੁਸੀਂ ਉਹ ਬੈਰੀਅਰ ਦੇ ਪਿੱਛੇ ਟਰੱਕ ਖੜਾ ਕਰ ਲੈਂਦੇ ਆ, ਪਿੱਛੋਂ ਖੜਾ ਕਰਕੇ ਉੱਥੋਂ ਤੁਰ ਕੇ ਜਾਂਦੇ ਵਿੰਡੋ ਤੱਕ, ਤੇ ਉੱਥੋਂ ਪਰਮਿਟ ਲੈਂਦੇ ਆ, ਫਿਰ ਤੁਹਾਨੂੰ ਓਕੇ ਕਰ ਦਿੰਦੇ। ਸੋ ਕਈ ਕੰਪਲੀਕੇਸ਼ਨ ਹੈਗੀਆਂ ਜਿਹੜੀਆਂ ਕਿ ਤੁਸੀਂ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਇਹ ਧਿਆਨ 'ਚ ਰੱਖਿਆ ਕਰੋ। ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਕੋਲ 48 ਸਟੇਟ ਦਾ ਪਰਮਿਟ ਆ, ਪਰ ਮੈਂ ਜ਼ਿਆਦਾ ਚਲਾਉਣਾ ਕੈਲੀਫੋਰਨੀਆ, ਵੱਧ ਤੋਂ ਵੱਧ ਕਦੇ ਮੈਂ ਐਰੀਜ਼ੋਨਾ ਜਾਂ ਨਵਾਡਾ ਵਗੈਰਾ ਚਲਾ ਜਾਂਦਾ ਗਾ। ਪਰ ਜਦੋਂ ਮੈਂ ਕੈਲੀਫੋਰਨੀਆ ਚਲਾਉਣਾ ਤਾਂ ਮੈਂ ਇਹਦੀ ਲੌਗ ਬੁੱਕ ਨੂੰ 12 ਆਵਰ ਉਹ 4 ਘੰਟੇ ਦਾ 16 ਆਵਰ ਕਰ ਲੈਂਦਾ ਗਾ। ਪਰ ਜਦੋਂ ਮੈਂ ਬਾਹਰ ਜਾਂਦਾ ਗਾ ਤਾਂ ਉਦੋਂ ਫਿਰ ਮੈਂ ਉਹਨੂੰ ਡੀਸਲੋਡ ਕਰ ਲੈਂਦਾ, ਜਿਹੜੇ 70 ਆਵਰ ਹੁੰਦੇ ਨੇ ਵੀਕ ਦੇ, ਹੈ ਨਾ, ਚਲਾਉਣ ਵਾਲੇ 11 ਘੰਟੇ ਚਲਾਉਣ ਵਾਲੇ, 4-3 ਘੰਟੇ ਔਨ ਡਿਊਟੀ ਵਾਲੇ। ਕੀ ਮੈਂ ਸਹੀ ਕਰ ਦਾਂਗਾ ਕਿ ਨਹੀਂ? ਇਹਦੇ ਵਿੱਚ ਜੀ ਡਿਪੈਂਡ ਕਰਦਾ। ਪਹਿਲੀ ਗੱਲ ਤੇ ਜਦੋਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਕੰਮ ਕਰਦੇ ਆ, ਤੇ ਕੈਲੀਫੋਰਨੀਆ ਦੇ ਵਿੱਚ ਤੁਸੀਂ ਜਿਹੜੇ ਕਹਿੰਦੇ ਆ ਵੀ ਤੁਸੀਂ 12 ਆਵਰ ਤੇ ਆਪਣੀ 16 ਆਵਰ ਵਾਲੀ ਕਰਦੇ ਹੈਗੇ ਆ। ਪਹਿਲਾਂ ਤਾਂ ਉਹ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਬਿਲ ਆਫ ਲੀਡਿੰਗ ਆ ਉਹ ਕੀ ਕਹਿੰਦਾ ਹੈਗਾ ਤੁਹਾਡਾ। ਕੈਲੀਫੋਰਨੀਆ ਟੂ ਕੈਲੀਫੋਰਨੀਆ ਹੁੰਦਾ ਜੀ ਜਿਹੜਾ ਮਾਸਟਰ ਬਿਲ ਹੈ, ਮਾਸਟਰ ਬਿਲ ਜਿਹੜਾ ਹੈ। ਹਾਂਜੀ ਹਾਂਜੀ, ਮੈਂ ਐਮਾਜ਼ੋਨ ਨਾਲ ਕਰਦਾ ਜੀ। ਹਾਂਜੀ, ਸੋ ਐਮਾਜ਼ੋਨ ਦਾ ਜਿਹੜਾ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਬਾਕੀ ਦੂਸਰੀ ਗੱਲ ਹੈ ਕਿ ਜਦੋਂ ਤੁਸੀਂ ਆਊਟ ਆਫ ਸਟੇਟ ਜਾਂਦੇ ਹੈਗੇ ਆ ਤੇ ਤੁਸੀਂ ਸਵਿਚ ਕਰਦੇ ਆ ਪੇਪਰ ਲੌਗ ਬੁੱਕ ਤੋਂ ਇਲੈਕਟ੍ਰੋਨਿਕ ਲੌਗ ਬੁੱਕ ਤੇ, ਰਾਈਟ? ਜੀ ਮੈਂ ਠੀਕ ਹੈ ਤਾਂ ਨਹੀਂ, ਮੇਰੇ ਕੋਲ ਕੀਪ ਟਰੈਕਿੰਗ ਦੀ ਲੌਗ ਬੁੱਕ, ਉਹਦੇ ਵਿੱਚ ਆਪਸ਼ਨ ਆ ਗਈ। ਜਦੋਂ ਤੁਸੀਂ ਮੰਨ ਲਓ ਕੈਲੀਫੋਰਨੀਆ ਦੇ ਘੰਟੇ ਵੀ ਯੂਜ਼ ਕਰ ਸਕਦੇ ਹੋ, ਉਹਦੇ ਵਿੱਚ ਸਿਲੈਕਟ ਕਰ ਸਕਦੇ ਹੋ, ਤੇ ਬਾਹਰਲੀ ਸਟੇਟ ਦੇ ਕਿਸੇ ਮਰਜ਼ੀ ਦੇ ਵੀ ਸਿਲੈਕਟ ਕਰ ਸਕਦੇ ਹੋ। ਫਿਰ ਜਦੋਂ ਮੈਂ ਕੈਲੀਫੋਰਨੀਆ ਚਲਾਉਣਾ ਫਿਰ ਮੈਂ 16 ਘੰਟੇ ਯੂਜ਼ ਕਰ ਲੈਣਾ, ਕਿਉਂਕਿ ਡਰਾਈਵਰ ਨੇ ਵੱਧ ਟਾਈਮ ਮਿਲ ਜਾਂਦਾ। ਪਰ ਜਦੋਂ ਫਿਰ ਮੈਂ ਬਾਹਰ ਨੂੰ ਜਾਣਾ ਤਾਂ ਫਿਰ ਮੈਂ ਸਵਿਚ ਕਰ ਲੈਣਾ 70 ਆਵਰ ਜਿਹੜੇ ਹੁੰਦੇ ਆਪਣੇ ਨੋਰਮਲ 11 ਘੰਟੇ ਦੇ 3 ਘੰਟੇ ਔਨ ਡਿਊਟੀ ਵਾਲੇ, ਫਿਰ ਮੈਂ ਉਹ ਸਵਿਚ ਕਰ ਦਿੰਦਾ। ਠੀਕ ਹੈ ਜੀ। ਜਦੋਂ ਇਹ ਹਾਂਜੀ, ਜਦੋਂ ਇਹ ਲਾਅ ਬਣਿਆ ਸੀਗਾ, ਜਦੋਂ ਇਹ ਸਾਰਾ ਕੁਛ ਹੋਇਆ ਸੀਗਾ, ਮੇਰੇ ਜੇ ਮੈਂ ਤੁਹਾਡਾ ਜਿਹੜਾ ਕੁਐਸਚਨ ਹੈ ਸਹੀ ਤਰ੍ਹਾਂ ਸਮਝ ਰਿਹਾ ਜਾਂ ਤੁਹਾਡੀ ਸਿਚੁਏਸ਼ਨ ਸਹੀ ਤਰ੍ਹਾਂ ਸਮਝ ਰਿਹਾ, ਉਦੋਂ ਇਹ ਹੋਇਆ ਸੀਗਾ ਕਿ ਉਦੋਂ ਕੀਤਾ ਗਿਆ ਸੀਗਾ ਕਿ ਜੇ 30 ਦਿਨਾਂ ਦੇ ਵਿੱਚ 8 ਦਿਨ ਤੁਸੀਂ ਉਸ ਏਰੀਏ ਤੋਂ ਬਾਹਰ ਜਾਂਦੇ ਆ ਤਾਂ ਤੁਸੀਂ ਉਹਨੂੰ ਸਵਿਚ ਕਰ ਸਕਦੇ ਆ। ਜੇ 8 ਦਿਨ ਤੋਂ ਬਾਅਦ ਜ਼ਿਆਦਾ ਬਾਹਰ ਜਾਂਦੇ ਆ ਤਾਂ ਫਿਰ ਤੁਹਾਨੂੰ ਜਿਹੜਾ ਆ ਉਹ ਬਾਹਰ ਵਾਲਾ ਜਿਹੜਾ ਆ ਉਹ ਯੂਜ਼ ਕਰਨਾ ਪੈਂਦਾ, ਫਿਰ ਤੁਸੀਂ ਲੋਕਲ ਵਾਲਾ ਯੂਜ਼ ਨਹੀਂ ਕਰ ਸਕਦੇ। ਸੋ ਇੱਦਾਂ ਦਾ ਇਹਦੇ ਵਿੱਚ ਹੈਗਾ, ਪਰ ਮੈਂ ਕਲੀਅਰ ਨਹੀਂ ਹੈਗਾ ਤੁਹਾਡਾ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਕੀ ਐਗਜ਼ੈਕਟਲੀ ਉਹ ਤੁਹਾਡੇ ਉੱਤੇ ਲਾਗੂ ਹੁੰਦਾ ਕਿ ਨਹੀਂ ਹੁੰਦਾ। ਸੋ ਉਹ ਐਕਚੁਅਲੀ ਡਿਫਰੈਂਟ ਸੀਗਾ। ਉਹ ਸੀਗਾ ਕਿ ਜੇ ਤੁਸੀਂ ਲੋਕਲ ਚਲਾਉਂਦੇ ਹੈਗੇ ਆ ਤੇ ਜੇ ਤੁਸੀਂ 30 ਦਿਨਾਂ ਦੇ ਵਿੱਚ
ਘੱਟੋ ਘੱਟ 8 ਦਿਨ ਤੁਸੀਂ ਬਾਹਰ ਜਾਂਦੇ ਆਪਣੇ ਲੋਕਲ ਰਾਊਟ ਤੋਂ ਬਾਹਰ ਜਾਂਦੇ ਆ ਤੇ ਤੁਹਾਨੂੰ ਜਿਹੜੀ ਆ ਉਹ ਪੇਪਰ ਲੌਗ ਬੁੱਕ ਉਦੋਂ ਯੂਜ਼ ਕਰ ਸਕਦੇ ਸੀਗੇ, ਤੁਸੀਂ ਸਵਿਚ ਕਰ ਸਕਦੇ ਸੀ। ਪਰ ਉਹ ਮੇਰੇ ਖਿਆਲ ਦੇ ਵਿੱਚ ਤੁਹਾਡਾ ਮੈਨੂੰ ਸਿਨੈਰੀਓ ਅਜੇ ਚੰਗੀ ਤਰ੍ਹਾਂ ਜੇ ਮੈਂ ਕਹਾਂ ਵੀ ਮੈਂ ਤੁਹਾਡਾ ਸਮਝਿਆ ਨਹੀਂ, ਕਿਉਂਕਿ ਮੈਂ ਇੱਦਾਂ ਦਾ ਸਿਨੈਰੀਓ ਨਾ ਹੀ ਮਿਲਿਆ ਅੱਗੇ। ਤੇ ਬਾਕੀ ਥੋੜਾ ਦੇਖ ਕੇ ਇਹਨੂੰ ਸਟੱਡੀ ਕਰਕੇ ਮੈਂ ਦੱਸ ਸਕਦਾ ਕਿ ਉਹ ਠੀਕ ਹੈ ਕਿ ਨਹੀਂ ਗਾ। ਬਟ ਡੈਫੀਨੇਟਲੀ ਜੇ ਤੁਹਾਡੀ ਲੌਗ ਬੁੱਕ ਦੇ ਵਿੱਚ ਆਪਸ਼ਨਸ ਆ ਰਹੀਆਂ ਹੈਗੀਆਂ, ਕਿਉਂਕਿ ਲੌਗ ਬੁੱਕ ਜਿਹੜੀ ਹੈਗੀ ਆ ਉਹ ਆਬਵੀਅਸਲੀ ਲਾਜ਼ ਦੇ ਅਕੋਰਡਿੰਗਲੀ ਬਣੀ ਹੈ, ਪਰ ਇੱਕ ਵਾਰੀ ਮੇਕ ਸ਼ੋਰ ਕਰਕੇ ਤੁਹਾਨੂੰ ਦੱਸ ਸਕਦਾ। ਜੀ ਥੈਂਕ ਯੂ। ਕਿਉਂਕਿ ਮੈਂ ਵੀ ਬਹੁਤ ਕੰਫਿਊਜ਼ ਹਾਂ, ਕੋਈ ਕਹਿੰਦਾ ਨਹੀਂ ਤੂੰ ਕਰ ਸਕਦਾ, ਇਦਾਂ ਦੇ 48 ਸਟੇਟ ਦੀਆਂ ਪਲੇਟਾਂ ਨੇ, ਤੈਨੂੰ ਕੈਲੀਫੋਰਨੀਆ ਪਲੇਟਾਂ ਲੈਣੇ, ਕੋਈ ਕਹਿੰਦਾ ਵੀ ਤੂੰ ਕਰ ਸਕਦਾ ਗਾ। ਤਾਂ ਮੋਸਟ ਪ੍ਰੋਬੇਬਲੀ ਆਨਸਰ ਮੇਰਾ ਹੋਊਗਾ ਕਿ ਨਹੀਂ ਕਰ ਸਕਦੇ, ਪਰ ਸਟਿਲ ਮੈਂ ਕਨਫਰਮ ਕਰਕੇ ਦੱਸ ਸਕਦਾ ਤੁਹਾਨੂੰ। ਓਕੇ ਥੈਂਕ ਯੂ ਜੀ, ਫਿਰ ਮੈਂ ਨੈਕਸਟ ਵੀਕ ਕਾਲ ਦੁਬਾਰਾ ਕਰ ਲਾਂਗਾ। ਥੈਂਕ ਯੂ ਜੀ, ਥੈਂਕ ਯੂ ਗੁਰਪ੍ਰੀਤ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜਿਹੜੇ ਜੀ ਕਾਲ ਦੇ ਲਈ। ਸੋ ਬਿਲਕੁਲ ਕਈ ਜਿਹੜੇ ਸਿਨਾਰੀਓ ਆ ਨਾ ਕਾਗਜ਼ ਦੇ ਉੱਤੇ ਲਿਖੇ ਤਾਂ ਲੱਗਦੇ ਆ ਈਜ਼ੀ ਆ, ਪਰ ਜਦੋਂ ਆਪ ਚਲਾ ਰਹੇ ਹੁੰਦੇ ਉਦੋਂ ਥੋੜਾ ਡਿਫਰੈਂਟ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣ ਜਾਂਦੀ ਆ। ਸੋ ਤਾਂ ਹੀ ਰੈਗੂਲੇਟਰਸ ਦੇ ਉੱਤੇ ਇਹ ਸਵਾਲ ਰਹਿੰਦੇ ਆ ਵੀ ਭਾਈ ਜਿਹੜੇ ਬਣਾਉਣ ਵਾਲੇ ਆ, ਕਾਨੂੰਨ ਬਣਾਉਣ ਵਾਲੇ ਆ, ਉਹਨਾਂ ਨੇ ਆਪ ਕਦੀ ਕੁਝ ਚਲਾਇਆ ਵੀ ਹੁੰਦਾ ਹੈ ਕਿ ਨਹੀਂ, ਮੂੰਹ ਚੱਕ ਕੇ ਕੁਝ ਵੀ ਜਿਹੜਾ ਹੈ। ਰਾਜਗੜ੍ਹ ਇਹ ਬੜੀ ਸਿਚੁਏਸ਼ਨ ਹੁੰਦੀ ਆ ਜਦੋਂ ਇਦਾਂ ਦੇ ਸਿਨੈਰੀਓਜ਼ ਜਿਹੜੇ ਆ ਨਾ CHP ਕੋ ਰਨ ਕਰਦਾ ਆ, ਮੈਂ ਲੈ ਕੇ ਜਾ ਕੇ ਜਾਂ CHP ਨੂੰ ਵਿਜ਼ਿਟ ਕਰੀਦਾ ਕਈ ਵਾਰੀ ਤੇ ਉਹਨਾਂ ਦੇ ਉੱਥੇ ਰਨ ਕਰੀਦੇ ਆ। ਤੇ ਜਿੰਨੇ ਕੁ ਸਿਨੈਰੀਓ ਮੈਂ ਅੱਜ ਤੱਕ ਲੈ ਕੇ ਗਿਆ ਉਹਨਾਂ ਦੇ ਕੋਲ 90% ਉਹਨਾਂ ਨੂੰ 4-5 ਵੱਡੀਆਂ ਕਿਤਾਬਾਂ ਖੋਲ ਕੇ ਬਹਿਣਾ ਪੈਂਦਾ ਨਾਲ ਮੇਰੇ, ਤੇ ਸਾਰਾ ਡਿਟੇਲ 'ਚ ਲੱਭ ਕੇ ਪੜ੍ਹ ਕੇ ਫਿਰ ਐਨਾਲਿਸਿਸ, 2-3 ਜਣੇ ਉਹ ਇਕੱਠੇ ਹੁੰਦੇ ਆ, ਇਕੱਠੇ ਹੋ ਕੇ ਫਿਰ ਐਨਾਲਿਸਿਸ ਕਰਕੇ ਫਿਰ ਕਿਤੇ ਜਾ ਕੇ ਸਮਝ ਆਉਂਦੀ ਵੀ ਆਹ ਚੀਜ਼ ਆ। ਸੋ ਇਹ ਜੇ ਕਨਫਿਊਜ਼ਨ ਕਿਸੇ ਨੂੰ ਹੈਗਾ ਨਾ ਤੇ ਉਹ ਕਨਫਿਊਜ਼ਨ ਕੋਈ ਵੱਡੀ ਗੱਲ ਨਹੀਂ, ਕਿਉਂਕਿ ਇਹ ਲਾਜ਼ ਲਿਖੇ ਸਮਝੇ ਬਣੇ, ਕਿਉਂਕਿ ਐਡੀ ਵੱਡੀ ਸਟੇਟਸ ਹੈਗੀਆਂ, ਇੰਨੀਆਂ ਸਟੇਟਸ ਹੈਗੀਆਂ, ਉਹਨਾਂ ਸਾਰਿਆਂ ਦਾ ਵੱਖਰੀਆਂ ਪੁਲਿਸ ਡਿਪਾਰਟਮੈਂਟ ਆ, ਵੱਖਰੇ ਹਾਈਵੇ ਪੈਟਰੋਲ ਆ। ਹਰ ਇੱਕ ਬੰਦੇ ਨੂੰ ਇੱਕ ਜਿਹੜਾ ਆ ਟੇਬਲ ਦੇ ਉੱਤੇ ਹੋਣਾ ਬਹੁਤ ਔਖਾ ਆ, ਇੱਕ ਲੈ 'ਚ ਹੋਣਾ। ਤੇ ਦੂਜੀ ਗੱਲ ਨਾਲ ਇਹ ਵੀ ਆ ਕਿ ਕੋਈ ਬੰਦਾ ਜਿਹੜਾ ਆ, ਕੋਈ ਸਟੇਟ ਜਿਹੜੀ ਉਹ ਜਲਦੀ ਇਹਨੂੰ ਅਡਾਪਟ ਕਰ ਲੈਂਦੀ, ਜਲਦੀ ਸਿੱਖ ਲੈਂਦੀ ਆ। ਕੋਈ ਸਾਡੀ ਕੈਲੀਫੋਰਨੀਆ ਵਰਗੀ ਉਹਨਾਂ ਦਾ ਸਾਰੇ ਮਸਲਿਆਂ 'ਚ ਅਸੀਂ ਅੱਗੇ ਰਹਿੰਦੇ, ਪਰ ਇਸ ਮਾਮਲੇ 'ਚ ਅਸੀਂ ਸਾਰਿਆਂ ਨੂੰ ਪਿੱਛੇ ਆ। ਤੇ ਸੋ ਜਿੰਨੀ ਦੇਰ ਨੂੰ ਹੁਣ ਸਾਡੀ ਸਟੇਟ ਨੇ ਪੂਰਾ ਸਮਝ ਬੁੱਝ ਕੇ ਜਿੰਨੀ ਦੇਰ ਨੂੰ ਉਹਨੇ ਲਾਗੂ ਕਰਨਾ, ਉਨੀ ਦੇਰ ਨੂੰ ਹੋਰ ਕੋਈ ਰੂਲ ਚੇਂਜ ਹੋ ਜਾਣਾ। ਬਸ ਉਹ ਇਸ ਮਸਲੇ 'ਚ ਹੀ ਤੁਰਿਆ ਆਉਂਦਾ ਕੰਮ, ਇੱਦਾਂ ਹੀ ਇਸੇ ਲੈ 'ਚ ਹੀ ਤੁਰਿਆ ਆਉਂਦਾ। ਜੀ ਬਿਲਕੁਲ, ਇਹ ਡੈਫੀਨੇਟਲੀ ਜਿਹੜਾ ਉਹ ਹੈਗਾ ਆ ਵੀ ਸਥਿਤੀਆਂ ਜਿਹੜੀਆਂ ਹੁੰਦੀਆਂ। ਤੇ ਵੈਸੇ ਰਮਨ ਜੀ, ਚਲੋ ਆਪਾਂ ਨੂੰ ਤਾਂ ਲੋਕ ਜਿਹੜੇ ਸਿੱਧਾ ਸਵਾਲ ਪੁੱਛ ਲੈਂਦੇ ਜਦੋਂ ਵੀ ਉਹਨਾਂ ਕੋਲ ਵਕਤ ਹੁੰਦਾ, ਇਸ ਪ੍ਰੋਗਰਾਮ 'ਚ ਕਾਲ ਕਰਕੇ ਪੁੱਛ ਲੈਂਦੇ ਆ। ਜੇ ਉਹਨਾਂ ਨੇ CHP ਤੋਂ ਇੱਦਾਂ ਜਿਹੜੀ ਜਾਣਕਾਰੀ ਲੈਣੀ ਹੋਵੇ, ਬੈਸਟ ਕੋਰਸ ਆਫ ਐਕਸ਼ਨ ਕੀ ਆ, ਉਹ ਉਹਨਾਂ ਨੂੰ ਇੱਦਾਂ ਪੁੱਛ ਸਕਦੇ ਆ? ਕਿਉਂਕਿ ਬਹੁਤ ਸਾਰੇ ਲੋਕ ਤਾਂ ਇਸ ਗੱਲੋਂ ਡਰਦੇ ਨਹੀਂ ਪੁੱਛਦੇ ਹੋਣੇ ਵੀ ਹਾਏ ਮੈਂ ਜੇ ਪੁੱਛ ਲਿਆ ਤਾਂ ਮੈਨੂੰ ਟਿਕਟ ਹੀ ਨਾ ਦੇ ਦੇਣ। ਨਹੀਂ, ਬਹੁਤ ਵਧੀਆ ਕੁਐਸਚਨ ਹੈ ਰਾਜਕਰਨ। ਇਹ ਚੀਜ਼ ਜਿਹੜੀ ਹੈ ਨਾ, ਮੈਂ ਜਿੰਨੀ ਵਾਰੀ ਵੀ ਅਸੀਂ ਸਕੇਲ ਤੇ ਜਾਂਦੇ ਆ ਤੇ ਸਕੇਲ ਦੇ ਉੱਤੇ ਜੇ ਤੁਹਾਡਾ ਟਰੱਕ ਸਹੀ ਸਲਾਮਤ ਆ, ਤੁਸੀਂ ਇੰਸਪੈਕਸ਼ਨ ਕਰਾਉਣੀ, ਸਟਿੱਕਰ ਲਵਾਉਣਾ, ਤੁਸੀਂ ਸਟਿੱਕਰ ਲਵਾਇਆ, ਤੁਸੀਂ ਉੱਥੇ ਚਲੇ ਗਏ, ਠੀਕ ਆ ਜੀ। ਸਟਿੱਕਰ ਲਵਾ ਕੇ ਤੁਸੀਂ ਸਕੇਲ ਤੇ ਸਟਿੱਕਰ ਲਾਉਣ ਚਲੇ ਗਏ, ਤੁਹਾਡੀ ਇੰਸਪੈਕਸ਼ਨ ਹੋ ਗਈ, ਕਲੀਨ ਹੋ ਗਿਆ, ਸਾਰਾ ਕੁਛ ਕੰਮ ਠੀਕ ਹੋ ਗਿਆ। ਉੱਥੇ ਆਪਣਾ ਟਰੱਕ ਪਾਰਕ ਕਰੋ, ਅੰਦਰ ਜਾਓ, ਆਪਣੀ ਪੂਰੀ ਤਸੱਲੀ ਕਰੋ, ਕੁਐਸਚਨ ਪੁੱਛੋ। ਉੱਥੇ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ, ਤੁਹਾਨੂੰ ਕੋਈ ਰੋਕੂਗਾ ਨਹੀਂ, ਟੋਕੂਗਾ ਨਹੀਂ, ਤੁਹਾਨੂੰ ਕੋਈ ਵੀ ਉੱਥੇ ਵੀ ਕੁਐਸਚਨ ਇੱਦਾਂ ਦਾ ਨਹੀਂ ਜਿਹੜਾ ਉਹ ਆਨਸਰ ਨਹੀਂ ਕਰਦੇ। ਉਹ ਆਲਵੇਜ਼ ਸਾਨੂੰ ਇਹ ਗੱਲ ਕਹਿੰਦੇ ਆ, CHP ਵਾਲੇ ਆਲਵੇਜ਼ ਕਹਿੰਦੇ ਆ ਕਿ ਪਲੀਜ਼ ਵੀ ਸਾਡੇ ਕੋਲ ਆਣ ਕੇ ਸਾਨੂੰ ਅੰਦਰ ਸਾਡੇ ਕੋਲ ਇੱਥੇ ਖੜ ਕੇ ਕਾਊਂਟਰ ਤੇ ਤੁਸੀਂ ਜਿਹੜਾ ਮਰਜ਼ੀ। ਹੁਣ ਮੈਂ ਵੀ ਰਾਜਕਰਨ ਜਦੋਂ ਵੀ ਮੈਨੂੰ ਕੋਈ ਲੋੜ ਹੁੰਦੀ ਆ, ਕੁਝ ਵੀ ਹੁੰਦੀ ਆ, ਮੇਰਾ ਸਾਰਿਆਂ ਨਾਲੋਂ ਜਿਹੜਾ ਕੁਇਕੈਸਟ ਤੇ ਕਲੋਜ਼ੈਸਟ ਜਿਹੜਾ ਮੇਰਾ ਥਾਂ ਹੈਗਾ ਉਹ ਹੈਗਾ ਚੌਚਲਾ ਸਕੇਲ ਆ, ਠੀਕ ਹੈ ਨਾ। ਤੇ ਮੈਂ ਕਈ ਵਾਰੀ ਸਿਰਫ ਉੱਥੇ ਡਰਾਈਵ ਕਰਕੇ ਸਿੱਧੇ ਚਲੇ ਜਾਈਦਾ ਵੀ ਕੁਐਸਚਨ ਦੇਖਣ ਨੂੰ, ਵੀ ਜਿਹੜਾ ਹੈਗਾ ਵੀ ਆਹ ਜਿਹੜਾ ਕੁਐਸਚਨ ਹੈਗਾ ਇਹਨੂੰ ਜਾ ਕੇ ਹੱਲ ਕਰਨਾ ਕਿੱਦਾਂ ਕਰਨਾ। ਫੋਨ ਤੇ ਗੱਲ ਕਰ ਲਈਦੀ ਆ, ਤੁਸੀਂ ਫੋਨ ਲੈ ਲਓ, ਫੋਨ ਤੇ ਗੱਲ ਕਰ ਲਓ, ਸਕੇਲ ਨੂੰ ਕਾਲ ਕਰ ਲਓ। ਸਕੇਲ ਦੇ ਨੰਬਰ ਆਲਮੋਸਟ ਪਬਲਿਸ਼ ਹੈਗੇ ਆ ਬਾਹਰ, ਸਾਰੇ ਪਤਾ ਆ CHP ਸਾਈਟ ਤੇ। ਸੋ ਤੁਸੀਂ ਸਕੇਲ ਜਿਹੜਾ ਹੈ ਨਾ, ਸਕੇਲ ਬਿਲਕੁਲ ਸਹੀ ਟਿਕਾਣਾ ਆ ਜਿੱਥੇ ਤੁਸੀਂ ਕੋਈ ਵੀ ਸਵਾਲ ਜਾ ਕੇ, ਕੋਈ ਵੀ ਕਿਸੇ ਕਿਸਮ ਦੀ ਜਾਣਕਾਰੀ ਜਾ ਕੇ ਲੈ ਸਕਦੇ ਆ। ਤੁਹਾਨੂੰ ਕੋਈ ਉਸ ਮਸਲੇ ਦੇ ਵਿੱਚ ਟਿਕਟ ਨਹੀਂ। ਰਾਜਕਰਨ ਇਹ ਇੱਕ ਬੜੀ ਹਾਸੇ ਵਾਲੀ ਗੱਲ ਵੀ ਆ। ਅਸੀਂ ਜਦੋਂ ਮੇਰੇ ਖਿਆਲ 2015 ਦੇ ਵਿੱਚ ਟਰੱਕ ਸ਼ੋਅ ਕੀਤਾ ਸੀਗਾ ਤੇ ਆਪਣੇ 4 ਵਾਰੀ ਟਰੱਕ ਸ਼ੋਅ ਕੀਤਾ, 4 ਵਾਰੀ CHP ਆਪਣੇ ਟਰੱਕ ਸ਼ੋਅ ਦੇ ਵਿੱਚ ਆਉਂਦੇ ਰਹੇ ਆ। ਉਹਨਾਂ ਦਾ ਆਪਣਾ ਬੂਥ ਹੁੰਦਾ, ਆਪਣਾ ਉੱਥੇ ਆਪਣਾ ਜਿਹੜਾ ਸਰਵਿਸ ਵਹੀਕਲ ਉਹ ਵੀ ਲੈ ਕੇ ਆਉਂਦੇ ਆ।
ਔਰ ਮੈਨੂੰ ਇਹ ਸਵਾਲ ਬਹੁਤ ਪੁੱਛਿਆ ਗਿਆ 2015 ਦੇ ਵਿੱਚ ਕਿ ਭਾਜੀ ਜੇ ਟਰੱਕ ਸ਼ੋਅ ਤੇ ਜਾਵਾਂਗੇ CSP ਵਾਲੇ ਨਾਲ ਕੋਈ ਗੱਲ ਕਰਾਂਗੇ ਤੇ ਉਹ ਕੰਪਨੀ ਨਾ ਦੱਸਾਂਗੇ ਟਿਕਟ ਤਾਂ ਨਹੀਂ ਦੇ ਦੇਣਗੇ ਉਹ। ਸੋ ਇਹ ਚੀਜ਼ ਜਿਹੜੀ ਆ ਇਹ ਹੋਈ ਆ ਔਰ ਬੜਾ ਮਨ ਦੇ ਵਿੱਚ ਇਹ ਹੁੰਦਾ ਆ ਵੀ ਸ਼ਾਇਦ ਪਤਾ ਨਹੀਂ ਅਸੀਂ ਆਪਣੀ ਕੰਪਨੀ ਦਾ ਨਾਂ ਦੱਸਾਂਗੇ ਜਾਂ ਉੱਥੇ ਕੁਛ ਅਸੀਂ ਪੁੱਲ ਕਰਾਵਾਂਗੇ ਤੇ ਸਾਨੂੰ ਉੱਥੇ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਊਗੀ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਤੁਸੀਂ ਆਪਣੀ ਕੰਪਨੀ ਦਾ ਨਾਂ ਨਹੀਂ ਵੀ ਦੱਸਣਾ ਉੱਥੇ ਉੱਪਰਲੀ ਜਾ ਕੇ ਤੁਸੀਂ ਉੱਦਾਂ ਹੀ ਆਪਣਾ ਕੁਐਸਚਨ ਜਿਹੜਾ ਉਹ ਪੁੱਛ ਸਕਦੇ ਆ ਔਰ ਕੋਈ ਐਸਾ ਮਸਲਾ ਨਹੀਂ ਹੈਗਾ, ਕੋਈ ਇੱਦਾਂ ਟਿਕਟ ਨਹੀਂ ਦਿੰਦਾ। ਜੀ ਜੀ ਬਿਲਕੁਲ। ਸੋ ਡੈਫੀਨੇਟਲੀ ਸਵਾਲ ਜਿਹੜੇ ਆ ਉਹ ਤੁਹਾਨੂੰ ਉਹਨਾਂ ਨੂੰ ਕਰ ਲੈਣੇ ਚਾਹੀਦੇ ਆ ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਉਹ ਵੀ ਜਿਹੜਾ ਜੀ ਉਹ ਸਮਾਪਤੀ ਵੱਲ ਨੂੰ ਆ। ਅਤੇ ਡੈਫੀਨੇਟਲੀ ਕਾਲ ਕਰਿਆ ਕਰੋ ਅਤੇ ਆਪਣੇ ਸਵਾਲ ਜਿਹੜੇ ਉਹ ਜ਼ਰੂਰ ਪੁੱਛਿਆ ਕਰੋ। ਕਈ ਇਹਦੀ ਚਾਹੇ ਕੋਈ ਛੋਟੀ ਗੱਲ ਆ ਅਤੇ ਚਾਹੇ ਕੋਈ ਵੱਡੀ ਗੱਲ ਆ, ਜ਼ਰੂਰ ਪੁੱਛਿਆ ਕਰੋ। ਇੱਕ ਦੂਜੇ ਨੂੰ ਪੁੱਛ ਕੇ ਹੀ ਜਿਹੜਾ ਇਸ ਚੀਜ਼ ਦੇ ਵਿੱਚ ਇਸ ਦੇ ਬਾਰੇ ਆਪਾਂ ਹੋਰ ਜਾਣਕਾਰੀਆਂ ਜਿਹੜੀਆਂ ਹਾਸਿਲ ਕਰ ਸਕਦੇ ਹੁੰਦੇ ਆ। ਅਤੇ ਸੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਮਾਰਕੀਟ ਦੇ ਉੱਤੇ ਕਦੋਂ ਤੱਕ ਦੁਬਾਰਾ ਜਾਣ ਦੇ ਜਿਹੜੇ ਇਹ ਅਸਾਰ ਹੁੰਦੇ, ਜਿੱਦਾਂ ਨੂੰ ਕਿਹਾ ਵੀ ਰਾਈਟ ਨਾਓ ਤਾਂ ਸਲੋ ਡਾਊਨ ਹੈਗਾ ਆ, ਸੋ ਇਹ 2-3 ਮਹੀਨੇ ਇੱਦਾਂ ਹੀ ਰਹਿਣਾ ਆ ਜਾਂ ਕੁਛ ਇਸ ਦੇ ਵਿੱਚ ਤਬਦੀਲੀ ਆਉਣ ਦੇ ਜਲਦ ਅਸਾਰ ਹੁੰਦੇ ਆ? ਦੇਖੋ ਯੂਜਲੀ ਜਿਹੜਾ ਮਾਹੌਲ ਹੈਗਾ ਆ ਜਨਵਰੀ ਫਰਵਰੀ ਦਾ ਮਾਹੌਲ ਜਿਹੜਾ ਉਹ ਸਲੋ ਹੁੰਦਾ ਆ। ਉਹਦੇ ਵਿੱਚ ਆਮ ਤੌਰ ਤੇ ਜਿਹੜਾ ਤੁਹਾਡਾ ਹੁੰਦਾ ਆ ਘੱਟ ਹੁੰਦਾ ਆ, ਉਹ ਰੇਟਸ ਜਿਹੜੇ ਆ ਥੋੜੇ ਲੋ ਹੁੰਦੇ ਆ। ਬਟ ਡਿਪੈਂਡ ਕਰਦਾ ਕਿ ਸਨੋ ਕਿਸ ਤਰ੍ਹਾਂ ਦੀ ਆ, ਮਾਹੌਲ ਕਿੱਦਾਂ ਦਾ ਆ, ਉਹਦੇ ਨਾਲ ਸਾਰਾ ਜਿਹੜਾ ਕੰਮ ਹੈਗਾ ਆ ਉਹ ਤੁਹਾਡਾ ਜਿਹੜਾ ਆ ਉਹ ਡਿਪੈਂਡ ਕਰਦਾ। ਪਰ ਇਹ ਜਿਹੜੇ 2 ਮਹੀਨੇ ਹੁੰਦੇ ਆ ਇਹ ਆਮ ਤੌਰ ਤੇ ਸਲੋ ਹੀ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਮਾਰਚ ਦੇ ਵਿੱਚ ਜਾ ਕੇ ਜਿਹੜਾ ਕੰਮ ਆ ਉਹ ਥੋੜਾ ਜਿਹਾ ਅਪ ਹੁੰਦਾ ਆ। ਜੀ ਜੀ ਬਿਲਕੁਲ, ਜਦੋਂ ਸਪਰਿੰਗ ਦਾ ਵੇਲਾ ਜਿਹੜਾ ਉਹ ਆ ਜਾਣਾ ਆ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।